ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 13 ਦਸੰਬਰ 2018 30 ਮੱਘਰ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਸੀਂ ਆਪਣੀ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਇਹ ਵੀ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ ਨੈਕਸਟ ਵੀਕ ਮੰਡੇ ਤੋਂ 7:30 ਤੋਂ ਲੈ ਕੇ 9 ਵਜੇ ਤੱਕ ਹੋਇਆ ਕਰੇਗਾ। ਫਿਰ ਉਸ ਤੋਂ ਬਾਅਦ ਜੋ ਨਿਊਜ਼ ਬੁਲੇਟਿਨ ਹੈ, ਜੋ ਪੰਜਾਬੀ ਖਬਰਾਂ ਨੇ, ਉਹ ਉਸ ਦਾ ਸਮਾਂ ਸੀਮਾ ਹੈ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਦੁਨੀਆ ਦੇ ਵਿੱਚ ਜਦੋਂ ਅਸੀਂ 20ਵੀਂ ਸਦੀ ਵੱਲ ਦੇਖਦੇ ਹਾਂ, ਲਗਭਗ 8000 ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ, ਇਨਸਾਨੀ ਤਾਰੀਖ ਦੇ ਵਿੱਚ ਜੀ, ਤੇ ਫਿਰ ਤਿੰਨ ਲਫ਼ਜ਼ ਰਾਦਰ ਬੜੇ ਪ੍ਰੋਮੀਨੈਂਸ ਦੇ ਨਾਲ ਜਾਂ ਬੜੇ ਮੁੱਖ ਤੌਰ ਤੇ ਉੱਭਰਦੇ ਨੇ। ਉਹਨਾਂ ਦੇ ਵਿੱਚ ਨਾਜ਼ੀਜ਼ਮ ਹੈ ਜਾਂ ਜਿਹਨੂੰ ਨਾਜ਼ੀਵਾਦ ਅਸੀਂ ਕਹਿੰਦੇ ਹਾਂ ਜੀ, ਫਿਰ ਫਾਸ਼ੀਵਾਦ ਹੈ ਜਿਹਨੂੰ ਫਾਸ਼ਿਜ਼ਮ ਕਹਿੰਦੇ ਨੇ, ਔਰ ਤੀਸਰਾ ਕਮਿਊਨਿਜ਼ਮ ਹੈ। ਹਾਲਾਂਕਿ ਕਮਿਊਨਿਜ਼ਮ ਦਾ ਬਰਥ ਇਸ ਤੋਂ ਪਹਿਲਾਂ ਉਹ ਕਾਰਲ ਮਾਰਕਸ ਦੇ ਨਾਲ ਹੁੰਦਾ ਹੈ 19ਵੀਂ ਸਦੀ ਦੇ ਅਖੀਰ 'ਚ, ਪਰ 1917 ਦੇ ਰਸ਼ੀਅਨ ਇਨਕਲਾਬ ਜਿਸ ਨੂੰ ਕਿਹਾ ਜਾਂਦਾ ਹੈ, ਉਸ 'ਚ ਪਹਿਲੀ ਵਾਰ ਸੀ ਕਿ ਇਹ ਜਿਹੜੀ ਕਮਿਊਨਿਸਟ ਕ੍ਰਾਂਤੀ ਸੀ ਉਸ ਨੇ ਤਬਦੀਲੀ ਲਿਆਂਦੀ, ਜ਼ਾਰਸ਼ਾਹੀ ਰੂਸ ਦੇ ਵਿੱਚੋਂ ਮੁੱਕੀ ਜੀ। ਔਰ ਕਮਿਊਨਿਜ਼ਮ ਦਾ ਇਹ ਸਲੋਗਨ ਕਿ ਜਿਹੜਾ ਦੁਨੀਆ ਦੇ ਵਿੱਚ ਦੋ ਹੀ ਕਲਾਸਾਂ ਨੇ, ਇੱਕ ਹੈਵਜ਼ ਇੱਕ ਹੈਵ ਨੋਟਸ, ਇੱਕ ਧਨਾੜ ਕਲਾਸ ਹੈ ਇੱਕ ਗਰੀਬ ਹੈ, ਔਰ ਜਿਹੜਾ ਅਮੀਰ ਹੈ ਉਹ ਐਕਸਪਲੋਇਟੇਸ਼ਨ ਤੋਂ ਜਾਂ ਸ਼ੋਸ਼ਣ ਕਰਕੇ ਜਾਂ ਹੱਕ ਖੋਹ ਕੇ ਗਰੀਬਾਂ ਦੇ ਹੀ ਅਮੀਰ ਬਣਦਾ ਜੀ। ਔਰ ਇਸ ਚੋਂ ਹੀ ਮਜ਼ਦੂਰਾਂ ਤੇ ਕਿਰਤੀਆਂ ਦੇ ਇਕੱਠੇ ਹੋਣ ਦੀ ਗੱਲ ਜਿਹੜੀ ਹੈ ਉਸ ਨੇ 1917 ਦੇ ਪਹਿਲੇ ਜਿਹੜਾ ਲੈਨਿਨਵਾਦ ਵੀ ਉਸ ਨੂੰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਥੋੜ੍ਹੀਆਂ ਬਹੁਤ ਤਬਦੀਲੀਆਂ ਕਮਿਊਨਿਜ਼ਮ ਮਾਰਕਸਿਜ਼ਮ 'ਚ ਕਰਕੇ ਕਾਰਲ ਮਾਰਕਸ ਦੀ ਥਿਊਰੀ 'ਚ ਇਹ ਸਾਹਮਣੇ ਆਇਆ। ਫਿਰ ਅਸੀਂ ਦੇਖਦੇ ਹਾਂ ਕਿ ਲਗਭਗ ਸਾਰੀ ਸਦੀ ਇੱਕ ਪਾਸੇ ਕਮਿਊਨਿਜ਼ਮ ਜਿਹੜਾ ਇੱਕ ਤੋਂ ਬਾਅਦ ਇੱਕ ਦੇਸ਼ ਜਿਹੜਾ ਉਸ ਦੀ ਜਿਹੜਾ ਲਪੇਟ ਦੇ ਵਿੱਚ ਆਉਂਦਾ ਗਿਆ। ਕਈ ਥਾਵਾਂ ਦੇ ਉੱਤੇ ਜਿਹੜੀਆਂ ਨੇ ਵਿਰੋਧੀ ਪਾਰਟੀਆਂ, ਰੈਬੈਲ ਗਰੁੱਪਸ ਜਾਂ ਕਮਿਊਨਿਸਟ ਪਾਰਟੀਆਂ, ਇਨਸਰਜੈਂਸੀਜ਼, ਵਾਇਲੈਂਟ ਮੂਵਮੈਂਟਸ, ਉਹਨਾਂ ਨੇ ਦੁਨੀਆ ਦੇ ਵਿੱਚ ਬੜਾ ਹੈਵਕ ਲਿਆਂਦਾ। ਔਰ ਉਸੇ ਹੀ ਰੂਸ ਦੇ ਵਿੱਚ ਜਿਹੜਾ ਸੋਵੀਅਤ ਯੂਨੀਅਨ ਬਣ ਕੇ ਉੱਭਰਿਆ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਉਸ ਦਾ ਦਾਇਰਾਕਾਰ ਹੋਰ ਵੀ ਵੱਡਾ ਹੋਇਆ। ਅੱਧਾ ਯੂਰਪ, ਈਸਟਰਨ ਯੂਰਪ ਉਸ ਦੀ ਗ੍ਰਿਫਤ ਦੇ ਵਿੱਚ ਆਇਆ। ਉੱਥੇ ਫਿਰ ਜਿਹੜਾ ਸਟਾਲਿਨ ਵਰਗੇ ਉਹ ਡਿਕਟੇਟਰ ਜਿਨ੍ਹਾਂ ਨੇ 1930 'ਚ ਪਹਿਲਾਂ ਹਿਟਲਰ ਦੇ ਨਾਲ ਵੀ ਸਮਝੌਤਾ ਕੀਤਾ, ਨਾਜ਼ੀਆਂ ਦੇ ਨਾਲ, ਔਰ ਫਿਰ ਕਿਵੇਂ ਉਹਨੇ ਆਪਣੇ ਮੁਲਕ ਦੇ ਕਰੋੜਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਉਹਨਾਂ ਨੂੰ ਰੈਵੋਲੂਸ਼ਨ ਵਿਰੋਧੀ ਗਰਦਾਨ ਕੇ, ਉਹਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ। ਉਹਨਾਂ ਦੇ ਵਿੱਚ ਭਾਵੇਂ ਧਾਰਮਿਕ ਫੇਥ ਵਾਲੇ ਲੋਕ ਸੀ ਜਾਂ ਈਵਨ ਵਿਦਨ ਕਮਿਊਨਿਸਟ ਪਾਰਟੀ ਜਿਹੜੇ ਉਸ ਦੇ ਵਿਰੋਧੀ ਸੀ, ਔਰ ਕੁਝ ਥਾਵਾਂ ਤੇ ਤਾਂ ਜਿਵੇਂ ਬਾਲਟਿਕ ਸਟੇਟਾਂ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਆਬਾਦੀਆਂ ਸਾਫ਼ ਕਰ ਦਿੱਤੀਆਂ। ਚੈਚਨੀਆ ਕਿੰਨੇ ਮਾਰੇ, ਔਰ ਸਾਰੀ ਦੀ ਸਾਰੀ ਚੈਚਨੀਆ ਦੀ ਪਾਪੂਲੇਸ਼ਨ ਨੂੰ ਜਿਹੜਾ ਉਹ ਮਾਰਚ ਕਰਨ ਦਾ ਆਰਡਰ ਦਿੱਤਾ ਸਾਈਬੇਰੀਆ ਦੇ ਉਸ ਥਾਂ ਵੱਲ ਜਿੱਥੇ ਕਿ ਅੱਧੇ ਕੁ ਲੋਕ ਰਾਹ 'ਚ ਮਰ ਗਏ। ਸੋ ਇਸ ਕਿਸਮ ਦਾ, ਔਰ ਉਸ ਤੋਂ ਬਾਅਦ ਵੀ ਜਿਹੜਾ ਉਹ ਕਿਸੇ ਨਾ ਕਿਸੇ ਹੱਦ ਤੱਕ ਜਾਰੀ ਰਿਹਾ। ਔਰ ਗੋਰਬਾਚੌਫ ਨੇ 1999-90 'ਚ ਆ ਕੇ ਫਿਰ ਫਾਈਨਲੀ ਕਮਿਊਨਿਜ਼ਮ ਦਾ ਐਂਡ ਕੀਤਾ ਸੋਵੀਅਤ ਯੂਨੀਅਨ ਦਾ ਵੀ ਨਾਲ ਹੀ ਭੋਗ ਪੈ ਗਿਆ ਜੀ। 15 ਉਸ ਚੋਂ ਅੱਡ-ਅੱਡ ਦੇਸ਼ ਨਿਕਲੇ ਤੇ ਫਿਰ ਜਿੱਥੇ ਵੀ ਇਹਨਾਂ ਦੇ ਸਿੰਪੈਥਾਈਜ਼ਰ ਜਾਂ ਇਹਨਾਂ ਦੇ ਪ੍ਰਭਾਵ ਵਾਲੇ, ਜਿਵੇਂ ਮਾਰਸ਼ਲ ਟੀਟੋ ਯੂਗੋਸਲਾਵੀਆ ਦੇ ਵਿੱਚ, ਭਾਵੇਂ ਉਹ ਸਿੱਧੀ ਕਮਿਊਨਿਸਟ ਲਾਈਨ ਨਹੀਂ ਸੀ ਲੇਕਿਨ ਉਹੀ ਪ੍ਰਭਾਵ, ਔਰ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ
ਇਸ ਦਾ ਜਿਹੜਾ ਹੈ ਉਹ ਪਤਨ ਜਾਂ ਗਿਰਾਵਟ ਸ਼ੁਰੂ ਹੋਈ। ਲੇਕਿਨ ਜਿਹੜੀ ਵਿੱਚ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਮਾਰਕਸ ਨੇ ਜਾਂ ਕਮਿਊਨਿਜ਼ਮ ਬਾਅਦ 'ਚ ਲੈਨਿਨਿਜ਼ਮ ਜਾਂ ਮਾਓਇਜ਼ਮ ਵੀ ਕਿਸੇ ਹੱਦ ਤੱਕ ਇਹਨਾਂ ਨੇ ਇਹ ਦੋਸ਼ ਦਿੱਤਾ ਸੀ ਜਾਂ ਇਹ ਇਹਨਾਂ ਦਾ ਇਲਜ਼ਾਮ ਸੀ ਕਿ ਮਜ਼ਹਬ ਜਿਹੜਾ ਹੈ ਇਹ ਮਨੁੱਖ ਦੇ ਵਿੱਚ ਨਾ ਬਰਾਬਰੀ ਪੈਦਾ ਕਰਨ ਦਾ ਕਾਰਨ ਹੈ ਜੀ, ਔਰ ਮਜ਼ਹਬ ਦੇ ਨਾਂ ਥੱਲੇ ਜਿਹੜੀ ਜਿੰਨੀ ਹਿੰਸਾ ਹਿਊਮਨ ਸੁਸਾਇਟੀ 'ਚ ਹੋਈ ਹੈ, ਵਾਇਲੈਂਸ ਹੋਈ ਹੈ ਜਾਂ ਇਹ ਜਿਹੜੇ ਇੱਕ ਕਿਸਮ ਦੇ ਦੂਸਰੇ ਦੇ ਇਨਟੋਲਰੈਂਸ ਹੈ, ਇਹਦਾ ਕਾਰਨ ਮਜ਼ਹਬ ਹੈ। ਪਰ ਹਕੀਕਤ ਇਹ ਹੈ ਕਿ ਸਟਾਲਿਨ ਨੇ ਆਪਣੇ ਪੀਰੀਅਡ ਦੇ ਵਿੱਚ ਇੰਨੇ ਰੂਸੀ ਮਾਰੇ ਕਰੋੜਾਂ ਦੀ ਗਿਣਤੀ, ਜਿੰਨੇ ਕਿ 2 ਵਰਲਡ ਵਾਰਸ ਦੇ ਵਿੱਚ ਵੀ ਨਹੀਂ ਸੀ ਮਰੇ। ਔਰ ਇਹ ਕੋਈ ਮਜ਼ਹਬ ਦੇ ਨਾਂ ਥੱਲੇ ਨਹੀਂ, ਇਹ ਬਰਾਬਰੀ ਦੇ ਨਾਂ ਥੱਲੇ ਔਰ ਉਸ ਕਿਰਤੀ ਔਰ ਮਜ਼ਦੂਰ ਦੇ ਇਕੱਠੇ ਹੋਣ ਜਾਂ ਕਲਾਸਲੈਸ ਸੁਸਾਇਟੀ ਦੇ ਨਾਂ ਥੱਲੇ ਇਸ ਕਿਸਮ ਦਾ ਕਤਲੋਗਾਰਦ ਹੋਇਆ ਔਰ ਇਸ ਵਿਚਾਰਧਾਰਾ ਦਾ ਫਿਰ ਭੋਗ ਵੀ ਪੈ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਨਾਜ਼ੀਆਂ ਦੀ ਵਿਚਾਰਧਾਰਾ ਜਿਹੜੀ ਹੈ 1920 ਚ, ਕਿਉਂਕਿ ਪਹਿਲੇ ਸੰਸਾਰ ਜੰਗ ਦੇ ਵਿੱਚ ਜਰਮਨ ਦਾ ਜਿਹੜਾ ਹੈ ਉਹ ਕਾਫੀ ਮਾੜਾ ਹਾਲ ਹੋਇਆ ਔਰ ਜਿਹੜੀ ਟ੍ਰੀਟੀ ਵੀ ਬਾਅਦ ਦੇ ਵਿੱਚ ਸਾਈਨ ਹੋਈ ਉਹਦੇ ਚ ਜਰਮਨ ਦਾ ਹੋਰ ਵੀ ਥੋੜਾ ਥੱਲਾ ਲੱਗਾ। ਸੋ ਉਹ ਜਿਹੜੀ ਰਿਜ਼ੈਂਟਮੈਂਟ ਉਹਨਾਂ ਦੇ ਵਿੱਚ ਚੱਲ ਰਹੀ ਸੀ, ਉਹਦੇ ਚੋਂ ਹੀ ਇਹ ਹਿਟਲਰ ਜਿਹੜਾ ਕਿ ਜਰਮਨ ਫੌਜ ਦੇ ਵਿੱਚ ਜਿਹੜਾ ਉਹ ਸੀ, ਉਸ ਨੇ ਇੱਕ ਅੱਧੀ ਵਾਰੀ ਪਹਿਲਾਂ ਚੇਂਜ ਵੀ ਲਿਆਉਣ ਦੀ ਕੋਸ਼ਿਸ਼ ਕੀਤੀ, ਇੰਪ੍ਰਿਜ਼ਨਮੈਂਟ ਵੀ ਉਹਦੀ ਹੋਈ, ਪਰ ਇਵੈਂਚੁਅਲੀ ਅਸੀਂ ਦੇਖਦੇ ਹਾਂ ਕਿ ਨਾਜ਼ੀ ਪਾਰਟੀ ਦੇ ਰੂਪ ਦੇ ਵਿੱਚ ਉਹ ਵਿਚਾਰਧਾਰਾ ਆਈ ਜਿਹਨੂੰ ਨਾਜ਼ੀਜ਼ਮ ਕਿਹਾ ਜਾਂਦਾ ਹੈ। ਔਰ ਨਾਜ਼ੀਆਂ ਨੇ ਕੋਈ ਫੌਜ ਦੇ ਰਾਹੀਂ ਉਸ ਜਰਮਨ ਦੇ ਵਿੱਚ ਤਖਤਾ ਨਹੀਂ ਪਲਟਿਆ, ਉਹਨਾਂ ਨੇ ਨਾਜ਼ੀ ਪਾਰਟੀ ਰਾਹੀਂ, ਕਿਉਂਕਿ ਜਰਮਨ ਦਾ ਨਾਂ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਉਸ ਦੇ ਰਾਹੀਂ ਉਹਨੇ ਜਿਹੜਾ ਵੋਟਾਂ ਦੇ ਰਾਹੀਂ ਅਲਟੀਮੇਟਲੀ ਪਾਵਰ ਹਥਿਆਈ। ਔਰ ਬੇਸ਼ੱਕ ਜਦੋਂ ਤੱਕ ਉਹ ਫਾਈਨਲ ਜਿਹੜਾ ਸੀ ਕਰਦੇ ਆ ਉਦੋਂ ਤੱਕ ਕਮਿਊਨਿਸਟ ਵੀ ਇੱਕ ਫੋਰਸ ਸੀ ਜਰਮਨ ਦੇ ਵਿੱਚ ਕਿਸੇ ਸਟੇਜ ਤੇ, ਜਿਵੇਂ ਮੈਂ ਕਿਹਾ ਵੀ ਹਿਟਲਰ ਔਰ ਸਟਾਲਿਨ ਨੇ ਸਮਝੌਤਾ ਵੀ ਕੀਤਾ ਸੀ ਆਪਸ ਦੇ ਵਿੱਚ ਜੀ, ਲੇਕਿਨ ਇਵੈਂਚੁਅਲੀ ਕਮਿਊਨਿਜ਼ਮ ਦਾ ਵੀ ਜਿਹੜਾ ਹੈ ਉਹ ਜਰਮਨ ਦੇ ਵਿੱਚ ਉਹਨਾਂ ਨੂੰ ਵੀ ਦੇਸ਼ ਵਿਰੋਧੀ ਐਲਾਨਿਆ ਗਿਆ, ਯਹੂਦੀਆਂ ਨੂੰ ਵੀ ਐਲਾਨਿਆ ਗਿਆ, ਜਿਪਸੀਆਂ ਨੂੰ ਵੀ ਐਲਾਨਿਆ ਗਿਆ। ਔਰ ਜਿਹੜੀ ਥਿਊਰੀ ਅਲਟੀਮੇਟਲੀ ਜਿਹਨੂੰ ਵਾਈਟ ਸੁਪਰੈਮਿਸਿਸਟ ਕਹਿੰਦੇ ਨੇ ਜਾਂ ਗੋਰਾ ਨਸਲਵਾਦ, ਜਿਸ ਨੂੰ ਨਾਜ਼ੀਆਂ ਨੇ, ਜੇ ਮੈਂ ਕਹਿਣਾ ਹੋਏ ਬੇਸ਼ੱਕ ਇਹ ਗੋਰਾ ਨਸਲਵਾਦ ਐਗਜ਼ਿਸਟ ਤਾਂ ਕਰਦਾ ਸੀ, ਸਦੀਆਂ ਤੋਂ ਕਰਦਾ ਸੀ, ਯੂਰਪੀਅਨ ਪਾਵਰ ਜਿੱਥੇ ਜਿੱਥੇ ਗਈਆਂ ਇਹਨਾਂ ਨੇ ਆਪਣੀ ਰੇਸ ਨੂੰ, ਆਪਣੀ ਨਸਲ ਨੂੰ ਸੁਪੀਰੀਅਰ ਮੰਨਦਿਆਂ ਬਾਕੀਆਂ ਨੂੰ ਜਿੱਥੇ ਗੁਲਾਮ ਬਣਾਇਆ, ਉਹਨਾਂ ਨੂੰ ਅਸਭਿਅਕ, ਨਾ ਤਹਿਜ਼ੀਬ ਸ਼ੁਦਾ ਔਰ ਇਸ ਕਿਸਮ ਦਾ ਆਪ ਇਹ ਠੇਕੇਦਾਰ ਬਣ ਗਏ, ਜਿਵੇਂ ਤਹਿਜ਼ੀਬ ਜਾਂ ਸਿਵਲਾਈਜੇਸ਼ਨ ਜਾਂ ਸਭਿਅਤਾ ਦੇਣ ਵਾਲੇ ਨੇ ਇਹ ਲੋਕ। ਲੇਕਿਨ ਇਸ ਨੂੰ ਇੰਸਟੀਟਿਊਸ਼ਨਲਾਈਜ਼ ਕਰਕੇ, ਇਸ ਨੂੰ ਕੋਡੀਫਾਈ ਕਰਕੇ, ਇਸ ਨੂੰ ਬੇਸਿਕਲੀ ਹਕੂਮਤ ਦਾ ਆਧਾਰ ਬਣਾਉਣਾ, ਜਿਹੜਾ ਬਾਅਦ ਦੇ ਵਿੱਚ ਵੀ ਜਿਹੜਾ ਲਾਸਟ ਰੇਸਿਸਟ ਰਜੀਮ ਡਿੱਗਿਆ ਸਾਊਥ ਅਫਰੀਕਾ, ਜਿੱਥੇ ਕਿ ਅਪਾਰਥਾਈਡ, ਜਿੱਥੇ ਮੰਨਿਆ ਹੋਇਆ ਸੀ ਜਿਹੜੇ ਅੱਡ-ਅੱਡ ਸੈਟ ਆਫ ਲਾਜ਼ ਸਨ, ਗੋਰਿਆਂ ਦੇ ਲਈ ਹੋਰ ਔਰ ਕਾਲਿਆਂ ਦੇ ਲਈ ਹੋਰ, ਔਰ ਗਾਂਧੀ ਜਿਸ ਦਾ ਅਸੀਂ ਦੂਸਰੇ ਸੈਗਮੈਂਟ 'ਚ ਜ਼ਿਕਰ ਕਰਾਂਗੇ, ਜਿਸ ਦਾ ਜਿਹੜਾ ਬੁੱਤ ਹੈ ਪਿਛਲੇ ਦਿਨਾਂ 'ਚ ਕਿਵੇਂ ਉਸ ਯੂਨੀਵਰਸਿਟੀ 'ਚੋਂ ਜਿਹੜਾ ਉਹ ਤੋੜਿਆ ਗਿਆ, ਜਿੱਥੇ ਕਿ ਦੁਨੀਆ ਦੇ ਵਿੱਚ ਅਫਰੀਕਨ ਦੇਸ਼ਾਂ 'ਚ ਇੱਕ ਮੂਵਮੈਂਟ ਚੱਲ ਰਹੀ ਹੈ ਕਿ ਗਾਂਧੀ ਕਿਵੇਂ ਨਸਲਵਾਦੀ ਸੀ, ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਕਨਸਟੀਟਿਊਸ਼ਨਲੀ ਕਾਨੂੰਨ ਤੇ ਆਧਾਰਿਤ ਜਿਹੜੀ ਇਹ ਨਸਲਵਾਦ ਨੂੰ ਜਿਵੇਂ ਡਿਫਾਈਨ ਕੀਤਾ ਗਿਆ, ਉਹਦੇ 'ਚ ਨਾਜ਼ੀ ਵਿਚਾਰਧਾਰਾ ਦਾ ਬਹੁਤ ਵੱਡਾ ਰੋਲ ਸੀ। ਔਰ ਕੱਲਾ ਇਹ ਨਾਜ਼ੀਵਾਦ ਜਰਮਨ ਤੱਕ ਮਹਦੂਦ ਨਹੀਂ ਸੀ, ਅਸੀਂ ਇਹ ਦੇਖਦੇ ਹਾਂ ਕਿ ਆਲਰੇਡੀ ਯੂਰਪ ਦੇ ਵਿੱਚ ਐਗਜ਼ਿਸਟ ਕਰਦਾ ਸੀ। ਇਸ ਲਈ ਕਈ ਵਾਰ ਜਿਹੜਾ 6 ਮਿਲੀਅਨ ਯਹੂਦੀ ਮਾਰਨ ਦੀ ਗੱਲ ਜਿਸ ਨੂੰ ਹੋਲੋਕਾਸਟ ਕਿਹਾ ਜਾਂਦਾ ਹੈ, ਉਹ ਉਸ ਨਫ਼ਰਤ ਚੋਂ ਪੈਦਾ ਹੋਈ ਜਿਹੜੀ ਯਹੂਦੀਆਂ ਦੇ ਖਿਲਾਫ ਸਦੀਆਂ ਤੋਂ, ਉਹ ਭਾਵੇਂ ਤੁਸੀਂ ਸ਼ੇਕਸਪੀਅਰ ਦੀਆਂ ਰਾਈਟਿੰਗਸ ਲੈ ਲਓ, ਮਰਚੈਂਟ ਆਫ ਵੀਨਸ ਉਹਦੀ ਕਹਾਣੀ ਪੜ੍ਹੋ ਤੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕੀ ਐਗਜ਼ਿਸਟ ਕਰਦਾ ਸੀ ਇਹਨਾਂ ਦੇ ਖਿਲਾਫ। ਸੋ ਉਸ ਸਾਰੇ ਨੂੰ ਉਹਨੇ ਕੈਸ਼ ਕੀਤਾ ਔਰ ਬਹੁਤ ਸਾਰੀਆਂ ਥਾਵਾਂ ਤੇ, ਉਹ ਭਾਵੇਂ ਯੂਕਰੇਨ ਹੋਏ, ਪੋਲੈਂਡ ਹੋਏ ਜਾਂ ਦੂਸਰੇ ਯੂਰਪ ਦੇ ਮੁਲਕ ਹੋਣ, ਉਹਨਾਂ ਦੇ ਵਿੱਚ ਰਸ਼ੀਆ ਇਟਸੈਲਫ ਹੋਏ, ਉਸ ਦੇ ਵਿੱਚ ਲੋਕਲ ਪੋਪੂਲੇਸ਼ਨ ਨੇ ਅੱਗੇ ਵੱਧ ਕੇ ਜਿਹੜਾ ਇਹਨਾਂ ਦਾ ਕਤਲੇਆਮ ਕੀਤਾ ਜਾਂ ਉਹਨਾਂ ਦੇ ਮਾਰਨ ਦੇ ਵਿੱਚ ਰੋਲ ਅਦਾ ਕੀਤਾ। ਪਰ ਅੱਜ ਜਿਹੜਾ ਵਿਸ਼ਾ, ਕਿਉਂਕਿ ਹੁਣ ਅਸੀਂ ਨਾਜ਼ੀਵਾਦ ਤੱਕ ਪਹੁੰਚ ਗਏ, ਇਸੇ ਤਰ੍ਹਾਂ
ਫਾਸ਼ੀਵਾਦੀ ਜਿਹੜੀ ਜਾਂ ਜਿਹਨੂੰ ਫਾਸ਼ਿਜ਼ਮ ਕਹਿੰਦੇ ਨੇ, ਜੀ ਇਹ ਵਿਚਾਰਧਾਰਾ ਦਾ ਜਦੋਂ ਜ਼ਿਕਰ ਹੁੰਦਾ ਹੈ, ਬੇਸ਼ੱਕ ਬਹੁਤ ਸਾਰੇ ਡਿਕਟੇਟਰ ਜਿਹੜੇ ਨੇ ਜਾਂ ਨਾਜ਼ੀ ਇਨਕਲੂਡਿੰਗ ਹਿਟਲਰ ਉਹ ਫਾਸ਼ਿਸਟ ਵੀ ਸਨ, ਪਰ ਫਾਸ਼ਿਜ਼ਮ ਨੂੰ ਜਿਹੜਾ ਮੋਰ 20ਵੀਂ ਸਦੀ ਦੇ ਵਿੱਚ ਇਟਾਲੀਅਨ ਕੰਟੈਕਸਟ ਦੇ ਵਿੱਚ ਜਿਹਦੇ ਜਨਰਲ ਮੁਸੋਲਿਨੀ ਜਿਹਨੂੰ ਕਿ ਫਾਸ਼ੀਵਾਦ ਦੇ ਨਾਲ ਪਹਿਰਾਵਾ ਔਰ ਉਹ ਜਿਹੜਾ ਬਰਾਊਨ ਸ਼ਰਟਸ ਤੇ ਉਹ ਸਾਰਾ ਕਨਸੈਪਟ ਉਹ ਇੱਕ ਵੱਖਰੀ ਕਹਾਣੀ ਹੈ। ਸੋ ਅੱਜ ਅਸੀਂ ਫਾਸ਼ੀਵਾਦ ਦੀ ਨੂੰ ਐਜ਼ ਏ ਆਈਡੀਓਲੋਜੀ ਜਾਂ ਕਮਿਊਨਿਜ਼ਮ ਨੂੰ ਐਜ਼ ਏ ਆਈਡੀਓਲੋਜੀ ਡਿਸਕਸ ਨਹੀਂ ਕਰਾਂਗੇ। ਇਹ ਮੈਂ ਸਾਰੀ ਬੈਕਗ੍ਰਾਉਂਡ ਜਾਂ ਪਿਛੋਕੜ ਇਸ ਲਈ ਦਿੱਤਾ ਹੈ ਕਿ ਮੇਰੀਆਂ ਨਜ਼ਰਾਂ 'ਚੋਂ ਅੱਜ ਇੱਕ ਅਲ ਜਜ਼ੀਰਾ ਦੀ ਪਬਲੀਕੇਸ਼ਨ ਗੁਜ਼ਰੀ ਹੈ ਔਰ ਇਹ ਬੀਬੀ ਆਦਿਤਾ ਚੌਧਰੀ ਨੇ ਇਹ ਲੇਖ ਲਿਖਿਆ ਔਰ ਇਸ ਦਾ ਹੈਡਿੰਗ ਹੈ ਵਾਈ ਵਾਈਟ ਸੁਪਰੀਮੇਸਿਸਟ ਐਂਡ ਹਿੰਦੂ ਨੈਸ਼ਨਲਿਸਟ ਆਰ ਸੋ ਅਲਾਈਕ। White supremacy and Hindu nationalism have common roots going back to the 19th century idea of the Aryan race. ਹੁਣ ਇਸ ਇਸ਼ੂ ਨੂੰ ਜਦੋਂ ਡੋਨਲਡ ਟਰੰਪ ਦੀ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਔਰ ਨਿਊ ਜਰਸੀ ਦੇ ਵਿੱਚ ਹਿੰਦੂ ਰਾਈਟ ਗਰੁੱਪਸ ਨੇ ਉਹਦਾ ਇੱਕ ਵੱਡਾ ਫੰਡ ਰੇਜ਼ਿੰਗ ਡਿਨਰ ਕੀਤਾ ਸੀ ਔਰ ਉਸੇ ਪੀਰੀਅਡ ਉਹਦੇ ਜਨਮ ਦਿਨ ਦੇ ਮੌਕੇ ਤੇ ਦਿੱਲੀ ਦੇ ਵਿੱਚ ਹਿੰਦੂ ਸ਼ਿਵ ਸੈਨਾ ਨੇ ਉਸ ਦਾ ਜਨਮ ਦਿਨ ਮਨਾਉਂਦੇ ਆ ਉਸ ਦੀ ਮੂਰਤੀ ਬਣਾ ਕੇ ਉਸ ਨੂੰ ਦੇ ਮੂੰਹ 'ਚ ਕੇਕ ਪਾਇਆ ਸੀ ਔਰ ਇਹ ਉਹਨਾਂ ਦੇ ਬਿਆਨ ਸੀ ਕਿ ਵੀ ਇੱਕੋ ਇੱਕ ਟਰੰਪ ਹੀ ਹੈ ਜਿਹੜਾ ਹਿਊਮਨ ਕਾਈਂਡ ਨੂੰ ਇਨਸਾਨੀਅਤ ਨੂੰ ਹਰ ਕਿਸਮ ਦੀ ਬਿਮਾਰੀ ਤੋਂ ਮੁਕਤ ਕਰ ਸਕਦਾ ਹੈ। ਔਰ ਇੱਥੇ ਵੀ ਡੋਨਲਡ ਟਰੰਪ ਦੇ ਜਦੋਂ ਸੋਲੇ ਗਾਏ ਹਿੰਦੂ ਫੈਡਰੇਸ਼ਨ ਨੇ ਕਈ ਮਿਲੀਅਨ ਡਾਲਰ ਵੀ ਦਿੱਤਾ ਤੇ ਉਹਨੇ ਵੀ ਫਿਰ ਆ ਕੇ ਕਿਹਾ ਸੀ ਆਈ ਲਾਈਕ ਹਿੰਦੂ। ਹੁਣ ਜ਼ਾਹਰਾ ਤੌਰ ਦੇ ਉੱਤੇ ਇਹ ਬੀਬੀ ਖੁਦ ਵੀ ਹਿੰਦੂ ਧਰਮ ਨਾਲ ਸੰਬੰਧਿਤ ਲੱਗਦੇ ਨੇ ਆਦਿਤਾ ਚੌਧਰੀ, ਪਰ ਜਿਵੇਂ ਇਹਨਾਂ ਨੇ ਜਿਹੜਾ ਬੀਬੀ ਹੈ ਜਾਂ ਬੀਬਾ ਹੈ ਐਨਾਲਾਈਜ਼ ਕੀਤਾ ਇਸ ਸਾਰੇ ਨੂੰ, ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਆਈਡੀਆਜ਼ ਦੀ ਲੜਾਈ ਦੀ ਗੱਲ ਕਰਦੇ ਹਾਂ ਕਿ ਨਾਜ਼ੀਵਾਦੀ ਜਿਹੜੀ ਨਾਜ਼ੀ ਵਿਚਾਰਧਾਰਾ ਹੈ ਉਸ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਐਰੀਅਨ ਵਿਚਾਰਧਾਰਾ ਦੇ ਵਿੱਚ ਹੀ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅੱਜ ਇਸ ਨੂੰ ਇਹ ਭਾਰਤ ਨਾਂ ਇੰਡੀਆ ਨੂੰ ਆਫੀਸ਼ੀਅਲੀ ਦਿੱਤਾ ਗਿਆ, ਜੇ ਤੁਸੀਂ ਜਦੋਂ 19ਵੀਂ ਸਦੀ ਦੇ ਵਿੱਚ ਸੈਕੰਡ ਹਾਫ 'ਚ ਦਇਆਨੰਦ ਸਰਸਵਤੀ ਜਿਹੜਾ ਉਸੇ ਸਟੇਟ ਤੋਂ ਆਇਆ ਜਿੱਥੋਂ ਮੋਦੀ ਹੈ ਔਰ ਜਿੱਥੋਂ ਪਟੇਲ ਸੀ ਜਿਹੜੇ ਹਿੰਦੂਤਵਾ ਦੇ ਵੱਡੇ ਝੰਡਾ ਬਰਦਾਰ ਨੇ, ਔਰ ਉਹ ਸ਼ਰਾਰਤੀ ਬ੍ਰਾਹਮਣ ਸਾਰਸਵਤ ਬ੍ਰਾਹਮਣ ਦਇਆਨੰਦ ਜਿਹੜਾ ਗੁਜਰਾਤੀ ਆਰੀਆ ਸਮਾਜ, ਉਸ ਨੇ ਇਹ ਸਭ ਤੋਂ ਪਹਿਲਾਂ ਮਾਡਰਨ ਪੀਰੀਅਡ ਦੇ ਵਿੱਚ ਇਹ ਕਿਹਾ ਸੀ ਕਿ ਵੀ ਅਸੀਂ ਹਿੰਦੂ ਨਹੀਂ। ਹਿੰਦੂ ਲਫ਼ਜ਼ ਦਾ ਮਤਲਬ ਚੋਰ ਹੁੰਦਾ ਹੈ ਅਰਬੀ 'ਚ, ਇਹ ਹਮਲਾਵਰਾਂ ਨੇ ਸਾਨੂੰ ਦਿੱਤਾ ਹੈ। ਅਸੀਂ ਆਰੀਆ ਹੈ ਔਰ ਇਹ ਆਰੀਆ ਹੀ ਜਦੋਂ ਤੁਸੀਂ ਅੰਗਰੇਜ਼ੀ ਦੇ ਵਿੱਚ ਲਿਖਦੇ ਹੋ ARYN ਤੇ ਇਹਨੂੰ ਯੂਰਪੀਅਨ ਜਾਂ ਅਮਰੀਕਨ ਐਰੀਅਨ ਪ੍ਰੋਨਾਉਂਸ ਕਰਦੇ ਨੇ। ਔਰ ਇਸੇ ਲਈ ਦਇਆਨੰਦ ਨੇ ਕਿਹਾ ਵੀ ਆਪਣੇ ਆਪ ਨੂੰ ਕੋਈ ਹਿੰਦੂ ਨਾ ਕਹਾਏ, ਆਪਣੇ ਆਪ ਨੂੰ ਤੁਸੀਂ ਆਰੀਆ ਪੁੱਤਰ ਕਹਾਓ। ਔਰ ਇਹੀ ਕਾਰਨ ਸੀ ਕਿ ਪੂਰੀ ਮੁਹਿੰਮ ਚੱਲੀ ਔਰ ਉਹਨੇ ਈਵਨ ਜਿਹੜੀ ਆਪਣੀ ਆਰਗੇਨਾਈਜੇਸ਼ਨ ਬਣਾਈ ਉਸ ਦਾ ਨਾਂ ਆਰੀਆ ਸਮਾਜ ਰੱਖਿਆ ਕਿ ਅਸੀਂ ਆਰੀਅਨ ਸਭਿਅਤ ਹੈ। ਔਰ ਈਵਨ ਇਸ ਦਾ ਨਾਂ ਜਿਹੜਾ ਉਸ ਖਿੱਤੇ ਦਾ ਇੰਡਸ ਪਾਰ ਦੇ ਉਹਨੇ ਹਿੰਦੁਸਤਾਨ ਵੀ ਕਿਹਾ ਵੀ ਇਹ ਵੀ ਬਾਹਰਲਿਆਂ ਨੇ ਦਿੱਤਾ ਹੋਇਆ ਹੈ। ਸਾਡੇ ਦੇਸ਼ ਜਿਹੜਾ ਆਰੀਆ ਵਰਤ ਔਰ ਇਸ ਪਾਰਟ ਨੂੰ ਉਹਨੇ ਪਪੂਲਰਾਈਜ਼ ਕੀਤਾ ਔਰ ਇਹੀ ਕਾਰਨ ਸੀ ਕਿ ਜਿੰਨਾ ਇਹ ਮਹਾਸ਼ਾ ਪ੍ਰੈਸ ਲਾਹੌਰ ਦੇ ਵਿੱਚ ਪਹਿਲਾਂ ਬੇਸ ਸੀ ਉਰਦੂ ਦੇ ਵਿੱਚ, ਹਿੰਦ ਸਮਾਚਾਰ, ਪ੍ਰਤਾਪ, ਮਿਲਾਪ, ਇਹਨਾਂ ਨੇ ਇੱਕ ਪੂਰੀ ਮੁਹਿੰਮ ਚਲਾਈ ਸੀ ਕਿ ਆਪਣੇ ਆਪ ਨੂੰ ਹਿੰਦੂ ਨਾ ਕਹਾਓ, ਆਰੀਆ ਕਹਾਓ। ਸੋ ਆਰੀਆ ਸਮਾਜ ਔਰ ਬਾਅਦ ਦੇ ਵਿੱਚ ਜਦੋਂ ਇੱਕ ਪੋਲੀਟੀਕਲ ਪਾਰਟੀ ਵੀ ਦੋ ਇਹਨਾਂ ਆਰੀਆ ਸਮਾਜੀਆਂ ਨੇ ਸਵਾਮੀ ਅਗਨੀਵੇਸ਼ ਔਰ ਸਵਾਮੀ ਇੰਦਰਵੇਸ਼ ਨੇ ਬਣਾਈ ਹਰਿਆਣੇ ਦੇ ਵਿੱਚ, ਤਾਂ ਉਹਦਾ ਨਾਮ ਵੀ ਉਹਨਾਂ ਨੇ ਆਰੀਆ ਸਭਾ ਰੱਖਿਆ ਸੀ। ਸੋ ਜ਼ਾਹਿਰਾ ਤੌਰ ਦੇ ਉੱਤੇ ਹੁਣ ਇਹ ਜਿਹੜੀ ਆਰੀਅਨ ਸਿਵਲਾਈਜੇਸ਼ਨ ਹੈ, ਜਦੋਂ ਤੁਸੀਂ ਵੇਦ ਪੜ੍ਹਦੇ ਹੋ ਜਿਹਨੂੰ ਕੁਲੀਨ ਜਾਂ ਉਸ ਦੇ ਨਾਲ ਨਵਾਜਿਆ ਗਿਆ, ਇਹ ਜਿਹੜਾ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਕਾਸਟ ਸਿਸਟਮ ਵਰਣ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ ਕਿ ਰੰਗ ਤੇ ਆਧਾਰਿਤ ਫਰਕ। ਔਰ ਜ਼ਾਹਰ ਹੈ ਕਿ ਇਹ ਜਿਹੜੇ ਹਮਲਾਵਰ ਆਰੀਅਨ ਆਏ ਜਿਨ੍ਹਾਂ ਨੇ ਉੱਥੋਂ ਦੇ ਨੇਟਿਵਸ ਜਿਹੜੇ ਕਿ ਦਰਾਵੜ ਲੋਕ ਸੀ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ, ਕੰਟਰੋਲ ਕੀਤਾ। ਜਿਹੜੇ ਦਰਾਵੜ ਨੇ ਉਹ ਛੋਟੇ ਕੱਦ ਦੇ ਕਾਲੇ ਰੰਗ ਦੇ ਜਿਵੇਂ ਮੂਲ ਨਿਵਾਸੀ ਉਹਨਾਂ ਦੇ ਸਨ। ਔਰ ਇਹ ਜਿਹੜੇ ਨੇ ਜਦੋਂ ਤੁਸੀਂ ਵੇਦ ਪੜ੍ਹਦੇ ਹੋ ਆਰੀਆ ਨੂੰ ਡਿਫਾਈਨ ਕੀਤਾ ਹੋਇਆ ਕਿ ਲੰਬਾ ਕੱਦ, ਗੌਰ ਵਰਣ, ਗੋਰਾ ਰੰਗ, ਲੰਮਾ ਨੱਕ, ਚੌੜਾ ਮੱਥਾ, ਉਸ ਨੂੰ ਜਿਹੜਾ ਇਹ ਸਾਰੇ ਉਹਨਾਂ ਨੇ ਡਿਫਾਈਨ ਕੀਤੇ ਹੋਏ ਨੇ। ਔਰ ਜੇ ਕਦੇ ਤੁਸੀਂ ਧਿਆਨ ਨਾਲ ਜਿਹੜਾ ਸਵਸਤਿਕਾ ਦਾ ਚਿੰਨ੍ਹ ਹੈ
ਉਹ ਕਿਤੇ ਸਵਸਤਿਕਾ ਲੱਗ ਜਾਏ ਜਾਂ ਦੂਜਾ ਐਂਟਾਈ ਸੈਮਿਟਿਜ਼ਮ ਕਾਊਂਟ ਹੁੰਦਾ ਕਿਉਂਕਿ ਨਾਜ਼ੀ ਪਾਰਟੀ ਦੀ ਦਾ ਨਿਸ਼ਾਨ ਸੀ। ਕਦੇ ਤੁਸੀਂ ਹਿੰਦੂ ਮੰਦਰਾਂ ਦਾ ਝੰਡਾ ਦੇਖੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਨਾਜ਼ੀਆਂ ਦਾ ਸਵਸਤਿਕਾ ਜਿਹੜਾ ਕਿ ਇਸ ਆਈਡੀਓਲੋਜੀ ਵਾਲਿਆਂ ਨੇ ਸੋ ਜਿਹੜਾ ਇਹ ਐਰੀਅਨਿਜ਼ਮ ਜਾਂ ਨਾਜ਼ੀਜ਼ਮ ਆਇਆ ਇਹਦੀਆਂ ਰੂਟਸ ਉੱਥੇ ਨੇ। ਔਰ ਇਸ ਦੇ ਲਈ ਉਸ ਜ਼ਮਾਨੇ ਦੇ ਵਿੱਚ ਹਿਟਲਰ ਨੇ ਆਪਣੇ ਸਕਾਲਰ ਵੀ ਲਿੰਗੁਇਸਟ ਵੀ ਭਾਰਤ ਗਏ ਔਰ ਬੜੀ ਪੁਰਾਣੀ ਯੂਨੀਵਰਸਿਟੀ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਗਈ। ਔਰ ਇਸ ਆਰਟੀਕਲ 'ਚ ਵੀ ਉਸ ਲੇਡੀ ਦਾ ਜ਼ਿਕਰ ਹੈ ਜਿਹੜੀ ਕਿ ਚੇਚਾ ਉੱਥੇ ਇੰਡੀਆ ਗਈ, ਉਹਨੇ ਬਾਅਦ 'ਚ ਵਿਆਹ ਵੀ ਉੱਥੇ ਕਰਵਾਇਆ ਔਰ ਉਹਨੇ ਕਿਹਾ ਵੀ ਸਾਡੀਆਂ ਰੂਟਸ ਜਿਹੜੀਆਂ ਨੇ ਆਰੀਅਨਸ ਦੀਆਂ ਇੱਥੇ ਔਰ ਉੱਥੇ ਜਿਹੜੀਆਂ ਬ੍ਰਾਹਮਣਾਂ ਦੀਆਂ ਨੇ ਉਹ ਕਿਵੇਂ ਇੱਕੋ ਨੇ ਔਰ ਕਿਵੇਂ ਅਸੀਂ ਇੱਕੋ ਗੱਲ ਲਈ ਕੰਮ ਕਰ ਰਹੇ। ਸੋ ਇਸ ਥੀਸਿਸ ਨੂੰ ਹੀ ਆਧਾਰ ਬਣਾ ਕੇ ਬੀਬੀ ਚੌਧਰੀ ਨੇ ਇਹ ਗੱਲ ਕਹੀ ਹੈ ਵੀ ਟਰੰਪ ਜਿਸ ਕਿਸਮ ਦੀ ਅੱਜ ਉਹਨੇ ਇੱਕ ਨਸਲਵਾਦ ਔਰ ਨੈਸ਼ਨਲਵਾਦ, ਇਸਲਾਮੋਫੋਬੀਆ, ਜ਼ੀਨੋਫੋਬੀਆ, ਇਹ ਸਾਰੀ ਜਿਹੜੀ ਨਫ਼ਰਤ ਬਾਹਰਲੇ ਗੈਰਾਂ ਦੇ ਲਈ, ਮੁਸਲਮਾਨਾਂ ਦੇ ਲਈ ਹੈ, ਇਹਨੂੰ ਦੁਨੀਆ ਦੇ ਵਿੱਚ ਕਿਤੇ ਹੋਰ ਕੋਈ ਐਡਮਾਇਰਰ ਨਹੀਂ ਮਿਲਦਾ ਜਾਂ ਕੋਈ ਨਹੀਂ ਹੈ ਜਿਹੜਾ ਇਹਨਾਂ ਦੇ ਨਾਲ ਖਲੋਤਾ ਹੈ। ਪਰ ਇਹ ਇੰਡੀਆ ਦੇ ਨਾਲ ਜਾਂ ਬ੍ਰਾਹਮਣਵਾਦੀਆਂ ਦੇ ਨਾਲ ਜਾਂ ਹਿੰਦੂ ਤਵੀਆਂ ਦੇ ਨਾਲ ਐਸਾ ਕੀ ਅਲਾਇੰਸ ਹੈ ਔਰ ਉਹਦਾ ਅਲਾਇੰਸ ਹੀ ਇਹ ਹੈ ਕਿ ਵਿਚਾਰਧਾਰਕ ਤੌਰ ਤੇ ਜਿਵੇਂ ਉਸ ਜ਼ਮਾਨੇ ਦੇ ਵਿੱਚ ਜੋ ਕੁਝ ਹਿਟਲਰ ਨੇ ਕਿਹਾ ਜਾਂ ਕੀਤਾ ਨਾਜ਼ੀ ਪਾਰਟੀ ਦੇ ਨਾਂ ਥੱਲੇ ਉਸ ਨੂੰ। ਔਰ ਮੈਂ ਕਈ ਵਾਰੀ ਦੇਖਦਾ ਬੇਸ਼ੱਕ ਸੁਭਾਸ਼ ਚੰਦਰ ਬੋਸ ਜਿਹੜਾ ਉਹ ਬੜਾ ਸੈਲੀਬ੍ਰਿਟੀ ਹੈ ਔਰ ਕਈ ਵਾਰ ਗਾਂਧੀ ਜਾਂ ਨਹਿਰੂ ਦੇ ਕੰਪੈਰੀਜ਼ਨ 'ਚ ਅਸੀਂ ਦੇਖਦੇ, ਪਰ ਜੇ ਕੁੱਲ ਮਿਲਾ ਕੇ ਦੇਖੋ ਲੈ ਦੇ ਕੇ ਸੁਭਾਸ਼ ਚੰਦਰ ਬੋਸ ਵੀ ਬ੍ਰਾਹਮਣ ਖਾਤੇ 'ਚ ਪੈਂਦਾ। ਜਿਹੜੇ ਸਲੋਗਨ ਉਹਨੇ ਆਜ਼ਾਦ ਹਿੰਦ ਫੌਜ ਦੇ ਬਣਾਏ, ਦਿੱਲੀ ਚਲੋ ਤੋਂ ਇਲਾਵਾ ਵੰਦੇ ਮਾਤਰਮ ਆਨੰਦ ਮਠ 'ਚੋਂ ਆਉਂਦਾ ਔਰ ਉਹੀ ਸੁਭਾਸ਼ ਚੰਦਰ ਬੋਸ ਮਦਦ ਲੈਣ ਦੇ ਲਈ ਜਿਹੜਾ ਉਹ ਜਰਮਨ ਦੇ ਵਿੱਚ ਆਉਂਦਾ। ਉਸ ਦੀ ਫੌਜ ਜਰਮਨ ਔਰ ਜਾਪਾਨ, ਕਿਉਂਕਿ ਜਾਪਾਨ ਜਰਮਨ ਦੇ ਨਾਲ ਸੀ, ਜਾਪਾਨੀਆਂ ਦਾ ਆਪਣਾ ਇੰਪੀਰੀਅਲਿਜ਼ਮ ਹੈ ਪੁਰਾਣਾ, ਜੋ ਹਾਲਾਂਕਿ ਉਹਨੂੰ ਕੋਈ ਟੱਚ ਨਹੀਂ ਕਰਦਾ ਹੈ ਔਰ ਇਹ ਕਹਿ ਕੇ ਕਿ ਜੀ ਦੇਸ਼ ਭਗਤ ਔਰ ਨੇਤਾ ਜੀ ਔਰ ਫਲਾਣਾ ਟਿਮਕਾ। ਲੇਕਿਨ ਉਦੋਂ ਜਿਹੜੀ ਗੱਲ ਅੱਜ ਦੁਨੀਆ ਨੂੰ ਲੱਗਦੀ ਹੈ ਕਿ ਭਾਈ ਜਰਮਨਾਂ ਨੇ ਯਹੂਦੀਆਂ ਨਾਲ ਕੀ ਕੀਤਾ, ਜਿਪਸੀਆਂ ਨਾਲ ਕੀ ਕੀਤਾ, ਬਾਕੀਆਂ ਨਾਲ ਕੀ ਕੀਤਾ, ਕਿਸੇ ਨੇ ਕਦੇ ਨਹੀਂ ਕਿਹਾ ਜੀ ਤੁਹਾਡੇ ਸੁਭਾਸ਼ ਚੰਦਰ ਬੋਸ ਨੇ ਤਾਂ ਜਾ ਕੇ ਉਸ ਹੀ ਜਰਮਨ ਜਾਪਾਨ ਅਲਾਇੰਸ ਦੇ ਨਾਲ ਜਿਹੜਾ ਕਿ ਬਿਲਕੁਲ ਕਲੀਨਿੰਗ ਕਰ ਰਿਹਾ ਸੀ ਔਰ ਆਰੀਅਨ ਫਿਲਾਸਫੀ ਲਾਗੂ ਕਰ ਰਿਹਾ ਸੀ ਉਹਦੇ ਨਾਲ ਹੈਂਡ ਜੁਆਇਨ ਕੀਤੇ। ਔਰ ਇਮੇਜਿਨ ਕਰੋ ਕਿ ਜੇ ਸੁਭਾਸ਼ ਚੰਦਰ ਬੋਸ ਦੀ ਜਿਹੜੀ ਨੀਤੀ ਹੈ ਜਿਹਦੇ ਥੱਲੇ ਫੌਜ ਲੈ ਕੇ ਬਰਮਾ 'ਚ ਸਟਕ ਹੋ ਗਏ, ਇਧਰ ਜਿਹੜੀ ਜਰਮਨ ਦੀ ਫੌਜ ਫਸ ਗਈ ਮਾਸਕੋ 'ਚ ਜਾ ਕੇ, ਉਹਨਾਂ ਦੀ ਵਿੰਟਰ ਸ਼ੁਰੂ ਹੋ ਗਈ ਔਰ ਉਹ ਡਿਫੀਟ ਹੋਈ। ਹੁਣ ਜੇ ਫੌਜ ਦੀ ਤਾਕਤ ਦੇ ਨਾਲ ਜਿਹਨੂੰ ਕਿ ਜਰਮਨ ਬੈਕ ਕਰ ਰਹੇ ਸੀ, ਜਰਮਨ ਔਰ ਜਾਪਾਨ ਦੀ, ਦਿੱਲੀ ਫਤਿਹ ਹੋ ਜਾਂਦੀ ਜਾਂ ਇਹ ਦਿੱਲੀ ਤੇ ਕਬਜ਼ਾ ਕਰਦੇ ਤਾਂ ਫਿਰ ਉਹੀ ਵਿਚਾਰਧਾਰਾ ਹੁੰਦੀ ਜਿਹੜੀ ਅੱਜ ਵੋਟਾਂ ਰਾਹੀਂ ਮੋਦੀ ਨੇ ਲਈ ਹੈ ਔਰ ਇੱਥੇ ਵੀ ਟਰੰਪ ਨੇ ਵੋਟਾਂ ਲਈ ਰਹੀ ਹੈ। ਔਰ ਇਹੀ ਪਾਰਟ ਜਿਹੜੀ ਹੈ ਨਫ਼ਰਤ ਹੈ ਦੂਸਰਿਆਂ ਦੇ ਲਈ, ਇਸ ਸਾਰੀ ਵਿਚਾਰਧਾਰਾ ਜਿਹਦਾ ਆਧਾਰ ਬ੍ਰਾਹਮਣਵਾਦ ਹੈ, ਇਹ ਇਸ ਨਫ਼ਰਤ ਦੇ ਉੱਤੇ ਹੀ ਖੜੀ ਹੈ। ਸੋ ਇਹ ਇਸ ਸਾਰੀ ਲਿਖਤ ਦਾ ਤੱਤਸਾਰ ਹੈ ਕਿ ਵੀ ਕਿਵੇਂ ਇਹ ਦੋਨੋਂ ਇੱਕੋ ਜਿਹੇ ਨੇ, ਦੋਨੋਂ ਇੱਕ ਦੂਜੇ ਦੇ ਸਮਰਥਕ ਨੇ। ਔਰ ਅਖੀਰ 'ਚ ਲੇਖ ਦੇ ਇਹਨੇ ਬੀਬੀ ਨੇ ਚੌਧਰੀ ਨੇ ਕਿਹਾ ਕਿ ਵੀ ਹੈਰਾਨੀ ਇਸ ਗੱਲ ਦੀ ਹੈ ਵੀ ਈਵਨ ਜਿਹੜੇ ਲਿਬਰਲ ਕਿਸਮ ਦੇ ਲੋਕ ਨੇ, ਆਪਣੇ ਆਪ ਨੂੰ ਲਿਬਰਲ ਸੈਕੂਲਰ ਕਹਿਣ ਵਾਲੇ, ਉਹ ਟਰੰਪਿਜ਼ਮ ਜਾਂ ਇਸ ਕਿਸਮ ਦਾ ਜਿਹੜਾ ਐਂਟਾਈ ਸੈਮਿਟਿਜ਼ਮ ਹੈ ਜਾਂ ਐਂਟਾਈ ਜਿਹੜਾ ਜ਼ੀਨੋਫੋਬੀਆ ਜਾਂ ਇਸਲਾਮੋਫੋਬੀਆ ਉਹਦਾ ਵਿਰੋਧ ਤਾਂ ਕਰਦੇ ਨੇ, ਪਰ ਇੰਡੀਆ ਦਾ ਕਨਸਟੀਟਿਊਸ਼ਨਲੀ ਇੱਕ ਹਿੰਦੂ ਸਟੇਟ ਬਣਨ ਵੱਲ ਵਧਣਾ ਜਿਹੜਾ ਹੈ ਉਸ ਬਾਰੇ ਉਹ ਚੁੱਪ ਨੇ। ਉਹ ਸਮਝਦੇ ਨੇ ਕਿ ਵੀ ਇਹ ਤਾਂ ਨੈਚੁਰਲ ਹੀ ਹੈ ਕਿ ਉੱਥੇ ਹਿੰਦੂ ਹੋਣਾ। ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ, ਅਸੀਂ ਸਭ ਤੋਂ ਪਹਿਲਾਂ ਉਹਨੂੰ ਪਿਕ ਕੀਤਾ, ਅੱਜ ਟ੍ਰਿਬਿਊਨ ਨੇ ਵੀ ਉਹਦੇ ਤੇ ਐਡੀਟੋਰੀਅਲ ਲਿਖਿਆ ਜਿਹੜਾ ਮੇਘਾਲਿਆ ਦੇ ਇੱਕ ਜੱਜ ਨੇ ਇਹ ਕਹਿ ਕੇ ਕਿ ਜੀ ਇਹ ਤਾਂ 47 'ਚ ਇੰਡੀਆ ਨੂੰ ਹਿੰਦੂ ਸਟੇਟ ਬਣਾਉਣਾ ਚਾਹੀਦਾ ਸੀ ਔਰ ਉਹਨੇ ਆਪਣੀ ਜਜਮੈਂਟ 'ਚ ਮੋਦੀ ਨੂੰ ਕਿਹਾ ਕਿ ਜੀ ਕੋਈ ਇੱਕ ਮੋਦੀ ਹੈ ਜਿਹੜਾ ਭਾਰਤ ਨੂੰ ਇੱਕ ਇਸਲਾਮਿਕ ਸਟੇਟ ਬਣਨ ਤੋਂ ਰੋਕ ਸਕਦਾ ਹੈ। ਹੁਣ ਜਿੱਥੇ ਇਸ ਲੈਵਲ ਦੇ ਉੱਤੇ ਜੁਡੀਸ਼ਰੀ 'ਚ ਇਹ ਗੱਲ ਹੈ, ਮੀਡੀਆ ਆਲਰੇਡੀ ਉਸ ਕਿਸਮ ਦਾ ਮਾਹੌਲ ਸਿਰਜ ਰਿਹਾ ਹੈ। ਔਰ ਬੇਸ਼ੱਕ ਜਿਵੇਂ ਅਸੀਂ ਇਸ ਆਪਣਾ ਵੀਕਲੀ ਕਾਲਮ ਵੀ ਮੈਂ ਅੱਜ ਦੇ ਵਿੱਚ ਲਿਖਿਆ ਸੀ, ਜਦੋਂ ਇਲੈਕਸ਼ਨ ਰਿਜ਼ਲਟਸ 2 ਦਿਨ ਪਹਿਲਾਂ ਡਿਸਕਸ ਕੀਤੇ ਨੇ, ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਰਾਹੁਲ ਗਾਂਧੀ ਆ ਗਿਆ, ਕਾਂਗਰਸ ਸੈਕੂਲਰ ਫਲਾਣਾ ਹਿੰਦੂਤਵ ਨਹੀਂ। ਰਾਹੁਲ ਗਾਂਧੀ ਇਸ ਲਈ ਆਇਆ ਕਿ ਉਹਨੇ ਪ੍ਰੂਵ ਕੀਤਾ ਜਿਹੜਾ ਉਸ ਹਿੰਦੂ ਕਾਊ ਬੈਲਟ ਦੇ ਵਿੱਚ ਕਿ ਉਹ ਨਰਿੰਦਰ ਮੋਦੀ ਨਾਲੋਂ ਜ਼ਿਆਦਾ ਵੱਡਾ ਹਿੰਦੂ ਹੈ ਔਰ ਉਸ ਦੀਆਂ ਨੀਤੀਆਂ। ਕਾਂਗਰਸ ਦਾ 112 ਸਫ਼ੇ ਦਾ ਤੁਸੀਂ ਮੈਨੀਫੈਸਟੋ ਦੇਖੋ, ਪਿੰਡ ਦੇ ਵਿੱਚ ਗਊਸ਼ਾਲਾ ਖੋਲਣੀ, ਸਾਰੇ ਦਰਿਆਵਾਂ ਨੂੰ ਜਿਹੜਾ ਉਹ ਪਵਿੱਤਰ ਨਦੀਆਂ ਹੀ ਨਹੀਂ
ਲਿਵਿੰਗ ਐਂਟੀਟੀ ਦਾ ਦਰਜਾ ਦੇਣਾ, 1100 ਕਰੋੜ ਸਿਰਫ ਉਹਨਾਂ ਧਾਰਮਿਕ ਥਾਵਾਂ ਦੇ ਮੰਦਰਾਂ ਦੇ ਲਈ ਰੱਖਣਾ ਜੀ। ਸਾਰੀ ਜਿਹੜੀ ਪ੍ਰਾਪਰਟੀ ਹੈ ਮੰਦਰਾਂ ਦੀ ਉਹ ਸਾਧੂਆਂ ਤੇ ਮੰਤਾਂ ਦੇ ਨਾਂ ਤੇ ਜਿਹੜੇ ਉੱਥੇ ਕਾਬਜ਼ ਨੇ ਬਿਲਕੁਲ ਉਹਨਾਂ ਦੇ ਨਾਂ ਕਰਨਾ, ਉਹਨਾਂ ਦਾ ਅੱਗੋਂ ਖਾਨਦਾਨੀ ਹੱਕ ਦੇਣਾ ਕਿ ਉਹਨਾਂ ਦੇ ਪੁੱਤਰ ਹੀ ਜਿਹੜੇ ਨੇ ਉਹੀ ਅੱਗੋਂ ਪੰਡਤ ਹੋਣਗੇ ਔਰ ਉਹ ਜ਼ਮੀਨ ਦੇ ਉਸ ਦੇ ਮਾਲਕ ਹੋਣਗੇ ਮੰਦਰ ਦੇ। ਜੀ। ਔਰ ਇਸ ਸਾਰੇ ਦੇ ਨਾਲ ਰਾਮਚੰਦਰ ਜੀ ਦਾ 14 ਸਾਲ ਦਾ ਜਿਹੜਾ ਪੀਰੀਅਡ ਹੈ ਉਹਨੂੰ ਲੱਭ ਕੇ ਸਾਰਾ ਮੱਧ ਪ੍ਰਦੇਸ਼ ਚੋਂ ਉਸ ਸਾਰੇ ਨੂੰ ਕਰਨਾ ਔਰ ਗਲ ਦੇ ਵਿੱਚ ਜਨਾਊ, ਸ਼ਿਵ ਭਗਤ, ਮੰਦਰਾਂ 'ਚ ਟੱਲੀਆਂ, ਹਰ ਪਿੰਡ ਸ਼ਹਿਰ ਜਿੱਥੇ ਉਹਨੂੰ ਕਿਤੇ ਮਿਲਿਆ ਲੰਮਾ ਪੈ ਕੇ ਮੱਥਾ ਹੀ ਟੇਕਦਾ ਚਲਾ ਗਿਆ। ਉਹ ਤੁਸੀਂ ਸ਼ਕਲ ਵੀ ਦੇਖੋ ਤਾਂ ਤੁਹਾਨੂੰ ਲੱਗਦਾ ਕਿ ਵਾਕਈ ਸਿੱਧਾ ਸਟ੍ਰੇਟ ਆਊਟ ਆਫ ਮੰਦਰ ਹੀ ਆਇਆ ਹੈ, ਕਿਸੇ ਪੰਡਤ ਦਾ ਪੁੱਤਰ ਹੈ। ਔਰ ਉਹਨਾਂ ਨੇ ਡਿਕਲੇਅਰ ਕੀਤਾ ਕਿ ਸ਼ਿਵ ਭਗਤ, ਜਨਾਊ, ਤਾਰੀ, ਕੌਲ, ਸਾਰਸਵਤ, ਬ੍ਰਾਹਮਣ। ਹੁਣ ਇਹ ਜਿਹੜਾ ਸਾਰਾ ਇਮੇਜ ਹੈ ਇਹ ਆਲਰੇਡੀ ਉੱਥੇ ਜਿਹੜਾ ਕੋਈ ਆ ਜਾਏ ਉੱਥੇ ਇਹ ਹਿੰਦੂਤਵਾ ਦਾ ਹੀ ਦੌਰ ਦੌਰਾ ਰਹਿਣਾ। ਔਰ ਜੇ ਘੱਟ ਗਿਣਤੀਆਂ ਦੇ ਕੰਟੈਕਸਟ, ਅਕਲੀਤਾਂ ਦੇ ਕੰਟੈਕਸਟ ਮੈਂ ਕਹਿਣਾ ਹੋਏ, ਜਿਵੇਂ ਕਿਸੇ ਸਿਆਣੇ ਨੇ ਇਹ ਗੱਲ ਕਹੀ ਸੀ ਕਿ ਡਿਕਟੇਟਰਸ਼ਿਪ ਦੇ ਵਿੱਚ ਫਿਰ ਵੀ ਆਸ ਹੁੰਦੀ ਹੈ ਅਕਲੀਤਾਂ ਨੂੰ ਜਾਂ ਮਾਈਨੋਰਿਟੀਜ਼ ਨੂੰ ਕਿ ਡਿਕਟੇਟਰ ਮਰ ਜਾਏਗਾ, ਸ਼ਾਇਦ ਉਹਨਾਂ ਦਾ ਛੁਟਕਾਰਾ ਹੋ ਜਾਏ। ਪਰ ਮੈਜੋਰਿਟੀ ਜਿਹੜੀ ਪੋਪੂਲੇਸ਼ਨ ਦੇ ਗਲਬੇ ਥੱਲੇ ਰਹਿਣਾ, ਹੈਜੇਮਨੀ ਥੱਲੇ ਰਹਿਣਾ, ਮਾਈਨੋਰਿਟੀਜ਼ ਦਾ ਕੋਈ ਰਸਤਾ ਬਾਹਰ ਨਹੀਂ ਹੁੰਦਾ ਕਿਉਂਕਿ ਜਿਹੜੀ ਵੀ ਧਿਰ ਆਏਗੀ ਉਹ ਇੱਕ ਤੋਂ ਵੱਧ ਇੱਕ ਕੇ ਮੈਜੋਰਿਟੀ ਨੂੰ ਖੁਸ਼ ਕਰਨ ਦੇ ਲਈ ਹੋਏਗੀ। ਸੋ ਉਹਨਾਂ ਦਾ ਸੀ ਕਿ ਜਿਹੜੀ ਇਹ ਮੈਜੋਰਿਟੇਰੀਅਨਿਜ਼ਮ ਹੈ ਇਹ ਤਾਂ ਡਿਕਟੇਟਰਸ਼ਿਪ ਦੀ ਗੁਲਾਮੀ ਤੋਂ ਵੀ ਬਦਤਰ ਹੈ। ਔਰ ਕੁੱਲ ਮਿਲਾ ਕੇ ਸਾਰਾ ਜਿਹੜਾ ਲੁਬੇ ਲੁਬਾਬ ਹੈ ਇਸ ਲਿਖਤ ਦਾ ਉਹ ਇਹੀ ਹੈ। ਔਰ ਉਹਨਾਂ ਨੇ ਆਪਣਾ ਆਦਤਾਂ ਨੇ ਸ਼ੁਰੂ ਇੱਥੋਂ ਕੀਤਾ। Over the last few years, especially after Donald Trump's victory in 2016 US presidential election, we have been witnessing the normalization and rise of white supremacist, ultra-nationalist brand of right-wing politics across Europe and United States. While the shift towards extreme right alarmed many across the world, far-right ideologues of the Trumpian era swiftly found support in a seemingly unlikely place, India. ਕਿ ਚਾਰ ਚਫੇਰੇ ਇਸ ਗੋਰੇ ਨਸਲਵਾਦ ਦਾ ਕ੍ਰਿਟਿਸਿਜ਼ਮ ਹੋਇਆ ਔਰ ਯੂਰਪ ਦੇ ਵਿੱਚ ਥੋੜਾ ਬਹੁਤ ਇਸ ਦੇ ਵਿੱਚ ਜਿਹੜਾ ਸ਼ਿਫਟ ਹੋਈ, ਲੇਕਿਨ ਜਿਹੜੀ ਫੁੱਲ ਫਲੈਜ ਸਪੋਰਟ ਇਹਨਾਂ ਨੂੰ ਮਿਲੀ ਟਰੰਪ ਦੀ ਇਸ ਗੋਰਾ ਨਸਲਵਾਦ ਨੂੰ ਉਹ ਭਾਰਤ 'ਚ ਮਿਲੀ। Many members of the so-called ultra-right, a loosely knit coalition of populists, white supremacists, white nationalists and neo-Nazis turned to India to find historic and current justification for their racist, xenophobic and divisive views, using a specific white nationalist brand of Orientalism. They projected their fantasies about a racially pure society onto Indian culture and in response received a warm welcome from Hindu fundamentalists in India. ਇਹ ਗੱਲ ਕੱਲੀ ਅਮਰੀਕਾ ਦੇ ਹਵਾਲੇ ਨਾਲ ਨਹੀਂ ਹੈ, ਕੈਨੇਡਾ ਦੇ ਵਿੱਚ ਜਿਵੇਂ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਔਰ ਹੁਣ ਜਦੋਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਕਿਵੇਂ ਉਹਨਾਂ ਦਾ ਜਿਹੜਾ ਪਬਲਿਕ ਸੇਫਟੀ ਨਾਲ ਸੰਬੰਧਿਤ ਰਿਪੋਰਟ ਹੈ, ਸਿਕਿਉਰਿਟੀ ਰਿਪੋਰਟ, ਉਹਦੇ ਚ ਈਵਨ ਖਾਲਿਸਤਾਨ ਦੇ ਵਿਚਾਰਾਂ ਨੂੰ ਵੀ ਉਹਨਾਂ ਨੇ ਐਕਸਟ੍ਰੀਮਿਜ਼ਮ ਦੇ ਥੱਲੇ ਲਿਆ ਕੇ ਮਾਈਲਡ ਥ੍ਰੈਟ ਬਣਾ ਦਿੱਤਾ ਹੈ। ਔਰ ਕੈਨੇਡਾ ਦੀ ਸਾਰੀ ਕੰਜ਼ਰਵੇਟਿਵ ਲੌਬੀ ਜਿਹੜੀ ਹੈ ਉਹਨਾਂ ਨੇ ਕਿਵੇਂ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਵੇਲੇ ਵੀ ਹਿੰਦੂ ਰਾਈਟ ਵਿੰਗਰਸ ਦਾ ਸਾਥ ਦਿੱਤਾ ਹੈ। ਹੁਣ ਇਸ ਸਾਰੇ ਮੁੱਦੇ ਦੇ ਉੱਤੇ ਈਵਨ ਉਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਲੈਜਿਸਲੇਸ਼ਨ ਲਿਆਉਣ ਦੀ ਜਿਹੜੀ ਤਿਆਰੀ ਕਰ ਰਹੇ ਨੇ ਕਿ ਜੀ ਪਾਸ ਕਰੋ ਕਿ ਕੈਨੇਡਾ ਜਿਹੜਾ ਹੈ ਉਹ ਭਾਰਤ ਦੀ ਯੂਨਿਟੀ ਇੰਟੈਗ੍ਰਿਟੀ ਦੇ ਵਿੱਚ ਯਕੀਨ ਰੱਖਦਾ ਹੈ ਔਰ ਇਸ ਸਾਰੇ ਨੂੰ ਦੂਜੇ ਨੂੰ ਨੈਗੇਟ ਕੀਤਾ ਜਾਏ। ਯਾਨੀ ਜ਼ਾਹਰ ਹੈ ਕਿ ਈਵਨ ਕੈਨੇਡੀਅਨ ਲਾਅ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦਿੰਦਾ ਜਿਹਦੇ ਥੱਲੇ ਇਹਨਾਂ ਦੇ ਸਕਸੈਸਿਵ ਪ੍ਰਾਈਮ ਮਿਨਿਸਟਰ ਬੜਾ ਕਲੀਅਰਲੀ ਕਹਿੰਦੇ ਰਹੇ ਨੇ ਕਿ ਭਾਈ ਇਹ ਜਿਹੜਾ ਪੀਸਫੁਲੀ ਖਾਲਿਸਤਾਨ ਮੰਗਣਾ ਕੋਈ ਅਵਗਿਆ ਨਹੀਂ ਹੈ ਕਨਸਟੀਟਿਊਸ਼ਨ ਦੀ। ਹੁਣ ਇਹੀ ਕੰਜ਼ਰਵੇਟਿਵ ਔਰ ਜਦੋਂ ਮੈਂ ਇਹ ਪੜ੍ਹ ਰਿਹਾ ਸੀ ਮੈਨੂੰ ਲੱਗਾ ਮੈਂ ਕਿ ਬਿਲਕੁਲ ਐਗਜ਼ੈਕਟਲੀ ਇਹ ਗੱਲ ਸਿਰਫ ਅਮਰੀਕਾ 'ਚ ਹੀ ਨਹੀਂ ਹੋ ਰਹੀ, ਕੈਨੇਡਾ ਦੇ ਵਿੱਚ ਵੀ ਕੰਜ਼ਰਵੇਟਿਵਸ ਨੇ ਆਪਣਾ ਪੂਰਾ ਵੇਟ ਜਿਹੜਾ ਇਹਨਾਂ ਹਿੰਦੂ ਰਾਈਟ ਵਿੰਗਰਸ ਦੇ ਪਿੱਛੇ ਸੁੱਟਿਆ ਔਰ ਇਹ ਹੁਣ ਇਕੱਠੇ ਹੋ ਕੇ ਜਿਹੜੀ ਆਵਾਜ਼ ਭਾਰਤ ਦੇ ਵਿੱਚ ਤਾਂ ਅਕਲੀਤਾਂ ਦੀ ਦੱਬੀ ਹੈ, ਜਿਹੜੀ ਮਾੜਾ ਮੋਟਾ ਸਿੱਖਾਂ ਨੂੰ ਸਪੇਸ ਕੈਨੇਡਾ ਦੇ ਵਿੱਚ ਮਿਲਿਆ ਸੀ ਉਸ ਨੂੰ ਵੀ ਜਿਹੜੀ ਹੈ ਉਹ ਖੋ ਰਹੇ ਨੇ ਔਰ ਸਿੱਖਾਂ ਨੂੰ ਮਿਲਾਇਨ ਕਰਨ ਦੀ ਕੋਸ਼ਿਸ਼ ਹੈ। While an alliance between Hindu far right and the Western ultra right may appear confounding on the surface, it actually has a long history going all the way back to the construction of the Aryan race identity, one of the ideological roots of Nazism.
ਕਿ ਭਾਵੇਂ ਬਹੁਤਿਆਂ ਨੂੰ ਲੱਗਦਾ ਹੈ ਜੀ ਇਹਨਾਂ ਦਾ ਕੀ ਕੰਬੀਨੇਸ਼ਨ ਹੈ, ਜੀ। ਪਰ ਇਹਦੀਆਂ ਜੜ੍ਹਾਂ ਉਸ ਨਾਜ਼ੀ ਵਿਚਾਰਧਾਰਾ 'ਚ ਨੇ ਜਿਹਦਾ ਮੈਂ ਆਲਰੇਡੀ ਜ਼ਿਕਰ ਕੀਤਾ, ਮੈਂ ਰਿਪੀਟ ਨਹੀਂ ਕਰਾਂਗਾ। ਜੀ। In the early 20th century ਜੋ ਹੈ, in the 1930s German nationalists embraced the 19th century theory that Europeans and original Sanskrit speakers of India who had built the highly developed Sanskrit civilization with white supremacists wanted to claim as their own come from a common Indo-European or Aryan ancestors. They subsequently built their racist ideology on the assumed superiority of this pure race. ਹੁਣ ਮਤਲਬ ਇਹ ਜਿਹੜਾ ਬਹੁਤ ਵਾਰੀ ਅਸੀਂ ਇਸ ਗੱਲ ਨੂੰ ਰਿਅਲਾਈਜ਼ ਨਹੀਂ ਕਰਦੇ ਜੀ ਕਿ ਵੀ ਇਹ ਜ਼ਾਤਾਂ ਪਾਤਾਂ ਦਾ ਕਨਸੈਪਟ ਕੀ ਹੈ। ਕੱਲਾ ਇਹ ਵਰਣ ਆਸ਼ਰਮ ਤੱਕ ਮਹਿਦੂਦ ਨਹੀਂ ਹੈ ਕਿ 4 ਵਰਣ ਬਣਾ ਦਿੱਤੇ, ਅੱਗੋਂ ਉਸ ਦੀਆਂ 6000 ਗੋਤਾਂ ਨੇ। ਔਰ ਤੁਸੀਂ ਪਿਓਰਿਟੀ ਆਫ ਦਾ ਰੇਸ ਦਾ ਦੇਖੋ ਕਿ ਕੋਈ ਕਿਸੇ ਨਾਲ ਇਹ ਨਹੀਂ ਵੀ ਇੱਕ ਵਰਗ ਦੇ ਵਿੱਚ ਕੋਈ ਵਿਆਹ ਨਹੀਂ ਕਰਾ ਸਕਦਾ ਖੱਤਰੀ ਨਾਲ ਜਾਂ ਵੈਸ਼, ਈਵਨ ਆਪਣਿਆਂ ਦੇ ਵਿੱਚ ਕਿੰਨੀਆਂ ਗੋਤਾਂ ਕਿੰਨੀਆਂ ਪਾਤਾਂ ਉਹ ਨੇ ਜਿਨ੍ਹਾਂ ਦੇ ਵਿੱਚ, ਤਾਂ ਕਿ ਬਲੱਡ ਪਿਓਰ ਰਹੇ। ਇਹ ਜਿਹੜਾ ਸਾਰਾ ਹੀ ਕਨਸੈਪਟ ਹੈ ਜ਼ਾਤ ਪਾਤ ਦਾ, ਇਹ ਖੜਾ ਹੀ ਇਸ ਦੇ ਉੱਤੇ ਹੈ ਕਿ ਜੀ ਪਿਓਰਿਟੀ ਆਫ ਦਾ ਰੇਸ। ਸੋ ਜ਼ਾਹਰਾ ਤੌਰ ਦੇ ਉੱਤੇ ਨਸਲਵਾਦ ਕੀ ਹੈ, ਜਦੋਂ ਇਹ ਗੋਰੇ ਨੇ, ਗੋਰੇ ਨੂੰ ਡਿਫਾਈਨ ਹੀ ਇਹ ਕੀਤਾ ਜਾਂਦਾ ਹੈ ਕਿ ਭਾਈ ਇਹ ਸਾਡੀ ਵਾਈਟ ਸੁਪੀਰੀਅਰ ਰੇਸ ਹੈ, ਨਸਲ ਹੈ, ਔਰ ਦੂਸਰੀਆਂ ਸਾਰੀਆਂ ਜਿਹੜੀਆਂ ਨੇ ਇਹ ਇਨਫੀਰੀਅਰ ਨੇ। ਹਿਟਲਰ ਨੇ ਤਾਂ ਐਕਸਪੈਰੀਮੈਂਟ ਕਰਵਾਏ ਕਿ ਜੀ ਉਹਨਾਂ ਦੀ ਇੰਟੈਲੀਜੈਂਸ ਜ਼ਿਆਦਾ ਹੁੰਦੀ ਹੈ, ਕਿਵੇਂ ਉਹਨਾਂ ਦੇ, ਕਦੇ ਤੁਸੀਂ ਹੋਲੋਕਾਸਟ ਮਿਊਜ਼ੀਅਮ ਵਾਸ਼ਿੰਗਟਨ DC ਜਾਓ, ਉਹਨਾਂ ਦੇ ਸਿਰ ਦੇ ਮਾਪ ਪੂਰੇ ਡਾਕਟਰਾਂ ਦੇ ਪੂਰੇ ਸੈੱਲ ਬਣਾਏ ਹੋਏ ਸੀ, ਇਹ ਸਾਬਤ ਕਰਨ ਦੇ ਲਈ ਕਿ ਗੋਰਾ ਜਿਹੜਾ ਉਹ ਸੁਪੀਰੀਅਰ ਹੈ ਹਰ ਪਾਸਿਓਂ। ਔਰ ਇਹੀ ਖਿਆਲ ਜਦੋਂ ਅੱਜ ਵੀ ਇਹ ਲੋਕ ਕੰਟੈਂਪਟ ਨਾਲ ਦੇਖਦੇ ਨੇ ਦੂਸਰੀਆਂ ਨਸਲਾਂ ਨੂੰ, ਉਹ ਭਾਵੇਂ ਪੀਲੇ ਹੋਣ, ਔਰ ਜਿਵੇਂ ਚੀਨੇ ਜਾਂ ਜਾਪਾਨੀ ਜਾਂ ਕੋਰੀਅਨ ਇਹਨਾਂ ਨੂੰ ਯੈਲੋ ਸਕਿਨਡ ਜਾਂ ਯੈਲੋ ਰੇਸ ਜਾਂ ਯੈਲੋ ਪੈਰਲ ਕਹਿੰਦੇ ਸੀ ਕਿ ਇਹ ਮੁਸੀਬਤ ਪੀਲੀ, ਔਰ ਜਿਹੜੇ ਬਰਾਊਨ ਜਾਂ ਦੂਜੇ ਇਹਨਾਂ ਨੂੰ ਤਾਂ ਵੈਸੇ ਹੀ ਉਹ ਸਲੇਵਸ ਦੀ ਤਰ੍ਹਾਂ ਉਹ ਜਿਹੜੇ ਨੇ ਟ੍ਰੀਟ ਕਰਦੇ ਰਹੇ ਨੇ। ਔਰ ਜੋ ਇਹਨਾਂ ਨੇ ਯੂਰਪੀਅਨ ਪਾਵਰਸ ਨੇ ਜਾ ਕੇ ਕੀਤਾ, ਜਿਨ੍ਹਾਂ ਨੂੰ ਕੋਲੋਨਾਈਜ਼ ਕੀਤਾ, ਅੰਗਰੇਜ਼ਾਂ ਦਾ ਕੀ ਐਟੀਟਿਊਡ ਸੀ, ਇਹੀ ਸੀ। ਉਹੀ ਅੰਗਰੇਜ਼ ਜਿਹੜਾ, ਔਰ ਇਹ ਤੁਸੀਂ ਉਸ ਪੀਰੀਅਡ ਦੀਆਂ ਰਾਈਟ ਅਪਸ ਪੜ੍ਹੋ ਕਿ ਜਦੋਂ ਇੰਡੀਆ ਤੋਂ ਨਿਕਲਦਾ ਸੀ ਸੂਏਜ਼ ਕੈਨਾਲ ਤੱਕ ਜਿਹੜਾ ਉਹ ਡਿਫਰੈਂਟ ਗੋਰਾ ਹੁੰਦਾ ਸੀ ਬਿਲਕੁਲ। ਜਿਉਂ ਹੀ ਸੂਏਜ਼ ਕੈਨਾਲ ਕ੍ਰਾਸ ਕਰਕੇ ਇੰਗਲੈਂਡ ਵੱਲ ਹੁੰਦਾ ਸੀ ਉਹਦਾ ਬਿਹੇਵੀਅਰ ਬਿਲਕੁਲ ਡਿਫਰੈਂਟ ਹੁੰਦਾ ਸੀ। ਸੋ ਉੱਥੇ ਉਹ ਹਾਕਮ ਵਾਲੀ ਸੈਂਸ 'ਚ ਔਰ ਗੋਰੀ ਰੇਸ, ਔਰ ਉਹਨਾਂ ਨੂੰ ਕਿ ਵੀ ਅਸੀਂ ਤਾਂ ਇਹਨਾਂ ਨੂੰ ਜਿਹੜਾ ਉਹ 15-20 ਹਜ਼ਾਰ ਬੰਦਿਆਂ ਨੇ, ਅਸੀਂ 33 ਕਰੋੜ ਜਿਹੜੇ ਨੇ ਉਹ ਗੁਲਾਮ ਬਣਾਏ ਹੋਏ ਨੇ। ਫਿਰ ਇਹਦੇ 'ਚ ਜਿਹੜਾ ਮੈਂ ਜ਼ਿਕਰ ਕੀਤਾ, ਜਿਹੜੀ ਬੀਬੀ ਚੇਚਾ ਇੱਥੋਂ ਗਈ ਇੰਡੀਆ, ਔਰ ਜਿਹਨੇ ਜਿਹੜੀ ਨਾਜ਼ੀਆਂ ਦੇ ਲਈ ਵੀ ਕੰਮ ਕਰਦੀ ਰਹੀ, ਔਰ ਜਿਹਨੇ ਇਸ ਥਿਊਰੀ ਨੂੰ ਬਿਲਡ ਕੀਤਾ, ਔਰ ਅੱਜ ਅਮਰੀਕਾ ਦੇ ਜਿਹੜੇ ਰਾਈਟ ਵਿੰਗਰ ਨੇ ਇਹਨਾਂ 'ਚ ਦੀਆਂ ਰਾਈਟਿੰਗਸ ਪਪੂਲਰ ਹੋ ਰਹੀਆਂ। ਇਹ ਇੱਕ BBC ਮੈਕਸੀਮੀਆਨੀ ਪੋਰਟਾਸ ਦਾ ਨਾਂ ਸੀ, ਉਹ ਹਿੰਦੂ ਕਨਵਰਟ ਹੋਈ, ਉਹਨੇ ਆਪਣਾ ਨਾਂ ਸਵਿਤਰੀ ਦੇਵੀ ਰੱਖਿਆ। ਇਹ ਫ੍ਰੈਂਚ ਗ੍ਰੀਕ ਥਿੰਕਰ, ਇਹ ਫ੍ਰੈਂਚ ਮੂਲ ਦੀ ਸੀ, ਥੋੜਾ ਬਹੁਤ ਬਲੱਡ ਗ੍ਰੀਸ ਵੀ ਸੀ, ਐਂਡ ਮਿਸਟਿਸਿਸਟ who later became a spiritual icon of Nazism, helped popularize the idea that all civilizations had its roots in the Aryan master race in India. She traveled to India in the early 1930s to discover the source of Aryan culture and converted to Hinduism while there. 1930 ਚ ਗਈ ਔਰ ਉਹਨੇ ਇਸ ਥਿਊਰੀ ਨੂੰ ਜਿਹੜਾ ਉਹ ਬੜਾ ਵਧਾਵਾ ਦਿੱਤਾ ਕਿ ਜੀ ਇਹ ਜਿਹੜੀ ਸਾਰੀਆਂ ਵਾਈਟ ਰੇਸ ਦਾ ਜਿਹੜਾ ਬੇਸ ਹੈ ਉਹ ਆਰੀਅਨ ਸਿਵਲਾਈਜੇਸ਼ਨ ਹੈ, ਔਰ ਉਹ ਬ੍ਰਾਹਮਣਵਾਦ ਜਿਹਨੂੰ ਅਸੀਂ ਕਹਿੰਦੇ ਹਾਂ ਉਹੀ ਹੈ। ਫਿਰ ਉਹਨੇ ਜਿਹੜੀ ਹੈ ਉਹ ਭਾਰਤ ਦੇ ਵਿੱਚ ਇੱਕਦਮ ਰਚ-ਮਿਚ ਗਈ, ਹਿੰਦੂ ਨੈਸ਼ਨਲਿਸਟ ਮੂਵਮੈਂਟ ਨਾਲ ਵੀ ਜੁੜੀ, RSS ਦੇ ਨਾਲ, ਔਰ ਇਸ ਸਾਰੇ ਦਾ ਹੀ ਨਤੀਜਾ ਕਿ in 1940 she married Asit Krishna Mukherjee, Bengali Brahmin, a Hindu nationalist and Indian supporter of Nazism, who had praised the Third Reich's commitment to ethno-nationalism, seeing commonalities between goals of Hitler Youth and the youth movement of Hindu nationalism, ਰਾਸ਼ਟਰੀ ਸਵੈਮ ਸੇਵਕ ਸੰਘ। ਸੋ ਇਹ ਜਿਹਦੇ ਨਾਲ ਵਿਆਹ ਕੀਤਾ ਮੁਖਰਜੀ ਨਾਲ, ਇਹ ਵੀ RSS ਦਾ ਸਪੋਰਟਰ ਸੀ, ਔਰ ਇਹ ਦੇਖਦਾ ਸੀ ਕਿ ਵੀ ਇਹ ਜਿਹੜੀ ਹਿਟਲਰ ਦੀ ਸਾਰੀ ਮੂਵਮੈਂਟ ਹੈ ਇਹ ਕਿਵੇਂ ਸਿਮਿਲਰ ਹੈ। ਔਰ ਕੋਈ ਹੈਰਾਨੀ ਨਹੀਂ, ਗੋਲਵਲਕਰ ਜਿਹੜਾ RSS ਨੂੰ ਭਾਵੇਂ ਹੈਡਗਵੇਅਰ ਨੇ ਫਾਊਂਡ ਕੀਤਾ, ਪਰ ਰੀਅਲ ਪਿਓ ਦਾ ਗੋਲਵਲਕਰ ਹੈ। ਔਰ ਤੁਸੀਂ ਗੋਲਵਲਕਰ ਦੀਆਂ ਸਾਰੀਆਂ ਰਾਈਟਿੰਗਸ ਪੜ੍ਹੋ ਕਿ ਉਹਨੇ ਜਿਹੜਾ ਨਾਰਾ ਵੀ ਦਿੱਤਾ ਹੈ ਹਿੰਦੂ ਹਿੰਦੀ ਹਿੰਦੁਸਤਾਨ, ਉਹ ਇਸ ਹਿਟਲਰ ਨਾਜ਼ੀਆਂ ਦਾ ਹੀ ਨਾਰਾ ਸੀ, ਵਨ ਨੇਸ਼ਨ ਵਨ ਰੇਸ ਵਨ ਪੀਪਲ, ਕਿ ਭਾਈ ਇੱਥੇ ਰਹਿਣ ਵਾਲੇ ਸਾਰੇ ਹਿੰਦੂ ਨੇ, ਜਿਵੇਂ ਜਰਮਨਸ ਦਾ ਸੀ ਕਿ ਗੋਰੀ ਰੇਸ ਹੈ, ਬਾਕੀ ਸਾਰੇ ਸਾਨੂੰ ਐਕਸਪਲੋਇਟ ਕਰਦੇ ਨੇ। ਫਿਰ ਗੋਲਵਲਕਰ ਨੇ ਆਪਣੇ ਵਰਕਸ ਦੇ ਵਿੱਚ ਕਿਹਾ
ਕਿ ਜੋ ਸੋਲੂਸ਼ਨ ਘੱਟ ਗਿਣਤੀਆਂ ਦਾ ਅਕਲੀਅਤਾਂ ਦਾ ਹਿਟਲਰ ਨੇ ਕੱਢਿਆ ਜੀ ਭਾਰਤ ਦੇ ਵਿੱਚ ਵੀ ਜਿਹੜਾ ਹੈ ਇਹੀ ਕੱਢਣ ਦੀ ਲੋੜ ਹੈ। ਸੋ ਇਹ ਇੱਕ ਪਾਸਿਓਂ ਗੋਲਵਲਕਰ ਜਿਹਨੇ ਆਰਐਸਐਸ ਦੀ ਸਾਰੀ ਨੀਂਹ ਉਸ ਦੇ ਉੱਤੇ ਰੱਖੀ ਗਈ, ਔਰ ਤੁਸੀਂ ਉਹਨਾਂ ਦਾ ਪਹਿਰਾਵਾ ਵੀ ਦੇਖੋ, ਖਾਕੀ ਨਿੱਕਰ ਹੁਣ ਤਾਂ ਪੈਂਟ ਬਣਾ ਦਿੱਤੀ ਹੈ, ਔਰ ਉਹਨਾਂ ਦਾ ਜਿਹੜਾ ਸਲੂਟ ਕਰਨ ਦਾ ਢੰਗ ਜੇ ਨਾਜ਼ੀ ਐ ਕਰਕੇ ਹੈ ਹਿਟਲਰ ਕਰਦੇ ਸੀ, ਤੇ ਇਹੀ ਇਹਨਾਂ ਦਾ ਸਲੂਟ ਦਾ ਢੰਗ ਜਿਹੜਾ ਪ੍ਰਣਾਮ ਦਾ ਉਹ ਆਰਐਸਐਸ ਦਾ। ਸੋ ਇਹ ਕੋਈ ਮੋਦੀ ਤੇ ਟਰੰਪ ਦੀ ਮੁਲਾਕਾਤ ਕੋਈ ਅੱਜ ਨਹੀਂ ਹੋਈ, ਇਹ 1920 ਤੋਂ ਹੀ ਹੋਈ ਹੈ। 100 ਸਾਲ ਬਾਅਦ ਉਹ ਇਸ ਜਿਹੜਾ ਪ੍ਰਾਪਤੀ ਤੇ ਪਹੁੰਚੇ ਨੇ ਕਿ ਇੱਥੇ ਟਰੰਪ ਵਰਗਿਆਂ ਦੇ ਹੱਥ ਪੋਲੀਟੀਕਲ ਪਾਵਰ ਆਈ ਹੈ, ਉੱਥੇ ਆਰਐਸਐਸ ਦੇ ਹੱਥ ਪੋਲੀਟੀਕਲ ਪਾਵਰ ਆਈ ਹੈ। ਬਿਲਕੁਲ। ਫਿਰ ਉਹਨੇ ਉਸ ਦੇਵੀ ਦਾ ਜ਼ਿਕਰ ਕੀਤਾ, ਸਵਿਤਰੀ ਦਾ, ਕਿ ਬਈ ਹਿੰਦੂ ਨੈਸ਼ਨਲਿਸਟ ਮੂਵਮੈਂਟ ਦੇ ਉੱਤੇ ਉਹਦਾ ਅਸਰ ਰਿਹਾ। ਉਹਨੇ 1939 ਦੇ ਵਿੱਚ ਇੱਕ ਬੁਕਲੈਟ ਲਿਖੀ ਜਿਹਦਾ ਟਾਈਟਲ ਸੀ ਵਾਰਨਿੰਗ ਟੂ ਦਾ ਹਿੰਦੂਜ਼, in which she cautions Indian nationalists to embrace their Hindu identity and guard the country against non-Aryan influences such as Islam and Christianity is still widely read and highly regarded among Hindu nationalists. So ਜਿਹੜੀ ਇਸ ਜਰਮਨ ਵਿਚਾਰਧਾਰਾ ਨਾਜ਼ੀਆਂ ਤੋਂ ਪ੍ਰਭਾਵਿਤ ਇਸ ਲੇਡੀ ਨੇ ਜੋ ਉੱਥੇ ਕੀਤਾ, ਉਹਨੇ ਵੀ ਇਹੀ ਕਿਹਾ ਕਿ ਇਸਲਾਮ ਔਰ ਕ੍ਰਿਸਚੀਅਨਿਟੀ ਜਿਹਨੂੰ ਆਰਐਸਐਸ ਨੌਨ ਲੋਕਲ ਰਿਲੀਜਨ ਮੰਨਦੇ ਨੇ, ਸਭ ਤੋਂ ਵੱਡਾ ਖਤਰਾ ਨੇ ਹਿੰਦੂਆਂ ਦੇ ਲਈ, ਔਰ ਇਹਨਾਂ ਤੋਂ ਉਹ ਖਬਰਦਾਰ ਰਹਿਣ। Perhaps not surprisingly, recently Devi and her theories have also been rediscovered by right-wing ideologues in the West, and she is now considered an ultra-right icon. ਕਿ ਇਹ suddenly 80-90 ਸਾਲ ਬਾਅਦ ਉਹਦੀਆਂ ਰਾਈਟਿੰਗਸ ਵੈਸਟ ਦੇ ਵਿੱਚ ਵੀ ਬੜੀਆਂ ਪਪੂਲਰ ਹੋਈਆਂ ਔਰ ਉਹ ਆਈਕਨ ਬਣ ਗਈ ਹੈ। However, the current connection between far-right groups in the West and Hindu nationalists is limited neither to Devi's teachings nor the old myth of Aryan race. Today, the two groups share a common goal in eroding the secular character of their respective states and a common enemy in Muslim minorities. This is why they often act in coordination and openly support each other. ਕਿ ਇਹ ਗੱਲ ਸਿਰਫ ਆਈਡੀਓਲੋਜੀ ਦੀ ਨਹੀਂ ਹੈ 1920 ਦੀ, ਅੱਜ ਵੀ ਦੋਨਾਂ ਦੇ ਇੰਟਰਸਟ ਕਾਮਨ ਨੇ, ਉਹ ਮੁਸਲਮਾਨਾਂ ਦੇ ਦੁਸ਼ਮਣ ਇੱਧਰ ਵੀ ਉੱਧਰ ਵੀ, ਔਰ ਉਹ ਕਾਮਨ ਐਨਮੀ ਹੈ। In the US Republican Hindu coalition, a group with strong links to the Hindu national movement in India has been rallying behind President Trump's controversial immigration policies like the Muslim ban and the border wall. Trump's campaign strategist and prominent ultra-right figurehead Steve Bannon once called India's Hindu nationalist Prime Minister Modi the Reagan of India. ਕਿ ਇਹ ਜਿਹੜਾ ਉਹਦਾ ਸਟ੍ਰੈਟੇਜਿਸਟ ਹੈ ਉਹਨੇ ਮੋਦੀ ਨੂੰ ਖਿਤਾਬ ਦਿੱਤਾ ਸੀ ਕਿ ਇਹ ਭਾਰਤ ਦਾ ਰੀਗਨ ਹੈ। Meanwhile, India, a far-right Hindu national group named Hindu Sena, Army of Hindus, which has been linked to a series of inter-communal incidents in India, has been throwing parties to mark Trump's birthday. The group's founder even claimed that Trump is the only person who can save mankind. ਇਹਦਾ ਮੈਂ ਆਲਰੇਡੀ ਜ਼ਿਕਰ ਕਰ ਦਿੱਤਾ ਹੈ। ਫਿਰ ਇਹਦਾ ਕੈਨੇਡਾ ਦਾ ਹਵਾਲਾ ਵੀ ਇਸ ਆਰਟੀਕਲ ਦੇ ਵਿੱਚ ਅਲ ਜਜ਼ੀਰਾ ਦੇ ਦਿੱਤਾ। In Canada, far-right Islamophobic organizations such as Rise Canada, ਇਹੀ Rise Canada ਸਿੱਖਾਂ ਦੇ ਖਿਲਾਫ ਵੀ ਪੂਰੇ ਇਹਨਾਂ ਨੇ ਜਿਹੜਾ ਆਪਣਾ ਜਾਲ ਵਿਛਾਇਆ ਹੋਇਆ। Rise Canada, which claims to defend Canadian values and combat radical Islam, are popular among Hindu nationalists. ਇਹ ਹਿੰਦੂ ਰਾਸ਼ਟਰਵਾਦੀਆਂ ਦੇ ਵਿੱਚ ਵੀ ਇਹਦੀਆਂ ਜੜ੍ਹਾਂ ਨੇ। The group's logo even features a red maple leaf rising out of a lotus flower, which is often associated with Hinduism. ਹੁਣ ਜਿਹੜਾ ਲੋਟਸ ਫਲਾਵਰ ਹੈ ਬੀਜੇਪੀ ਦਾ ਸਾਈਨ ਵੀ ਕਮਲ ਦਾ ਫੁੱਲ ਹੈ, ਔਰ ਇਹ ਜਿਹੜਾ ਰਾਈਜ਼ ਕੈਨੇਡਾ ਹੈ ਇਹ ਉਸ ਕਮਲ ਦੇ ਫੁੱਲ ਚੋਂ ਮੇਪਲ ਲੀਫ ਜਿਹੜਾ ਕੈਨੇਡਾ ਦਾ ਅਫੀਸ਼ੀਅਲ ਪੱਤਾ ਹੈ, ਇਨਸਿਗਨੀਆ ਉਹਨਾਂ ਦਾ ਇਹ ਹੁੰਦਾ। ਇਨ ਬ੍ਰਿਟਨ, ਹੁਣ ਇਹ ਅਮਰੀਕਾ ਦੀ ਗੱਲ ਕਰ ਲਈ, ਕੈਨੇਡਾ ਚ ਕਿਵੇਂ ਇਹਨਾਂ ਦਾ ਅਲਾਇੰਸ ਹੈ। ਇਨ ਬ੍ਰਿਟਨ, the National Hindu Council of Temples, a Hindu charity, recently caused controversy by inviting far-right Hindu nationalist Tapan Ghosh to speak at the parliament. Ghosh has previously suggested the UN should control the birth rate of Muslims and said all Muslims are jihadis. During his visit to the UK, Ghosh also attended celebrations of Diwali, Hindu festival of lights, with cabinet ministers Amber Rudd and Preeti Patel, and met the former neo-Nazi leader Tommy Robinson. ਹੁਣ ਕਨੈਕਸ਼ਨਸ ਹੋਰ ਕੀ ਹੁੰਦੇ ਨੇ? ਬਿਲਕੁਲ। ਤਪਨ ਘੋਸ਼ ਉੱਥੇ ਆ ਕੇ ਇਹ ਉਹਨੇ ਇਹੀ ਹੈ ਜਿਹਨੇ ਕਿਹਾ ਵੀ UN ਲਾ ਪਾਸ ਕਰੇ, ਮੁਸਲਮਾਨਾਂ ਦਾ ਬਰਥ ਕੰਟਰੋਲ ਕਾਬੂ ਕਰੋ। ਔਰ ਫਿਰ ਔਨ ਟਾਪ ਆਫ देयर shared Islamophobia and disdain for secular state structures, the destructive actions
protests and aggravation of Hindu nationalists and the western far right are also very much alike. ਜਿਵੇਂ ਉਹ ਡਿਸਟਰਕਸ਼ਨ ਕਰਦੇ ਨੇ ਔਰ ਜਿਹੜਾ ਪ੍ਰੋਟੈਸਟ ਦੇ ਨਾਂ ਥੱਲੇ ਵਾਇਲੈਂਸ ਕਰਦੇ ਨੇ, ਇਹੀ ਹਾਲ ਰਾਈਟ ਵਿੰਗਰਸ ਦਾ। ਸੋ ਇਹਦੇ ਚ ਫਿਰ ਅੱਗੋਂ ਉਹਨਾਂ ਨੇ ਅਯੁੱਧਿਆ ਮਸਜਿਦ ਦੇ ਢਾਣ ਦੀ ਗੱਲ ਕੀਤੀ ਹੈ ਔਰ ਇਧਰ ਉਹਨਾਂ ਨੇ ਗੱਲ ਕੀਤੀ ਹੈ ਕਿ ਕਿਵੇਂ ਸ਼ਾਰਲਟਵਿਲ ਦੇ ਵਿੱਚ 2017 ਜਿਹੜਾ ਨਿਓ ਨਾਜ਼ੀਜ਼ ਨੇ ਪ੍ਰੋਟੈਸਟ ਕੀਤਾ, ਉਹਦੇ ਚ ਉਹਨਾਂ ਨੇ ਨਾਅਰੇ ਲਾਏ, You will not replace us, as they march through the streets of Charlottesville. The far right in the US, Europe and Canada, emboldened by the electoral success of ultra-nationalist parties and individuals across the globe, aspire for a future in which secular protections are abundant in favor of a system that favors the majority and protects the white Christian identity that they believe their nations were founded upon. ਇਸ ਅਲਾਈਅੰਸ ਦਾ ਇਹ ਹੈ ਕਿ ਇਹ ਸਾਰੇ ਯੂਰਪ ਨੂੰ ਕ੍ਰਿਸਚੀਅਨ ਕੰਟੀਨੈਂਟ ਕਹਿੰਦੇ ਨੇ, ਅਮਰੀਕਾ ਨੂੰ ਵੀ ਉਹ ਤਾਂ ਕਹਿੰਦੇ ਨੇ ਜੀ ਪਿਲਗ੍ਰਿਮਸ ਉਹਨਾਂ ਦੀਆਂ ਬੇਸਿਕ ਕ੍ਰਿਸਚੀਅਨ ਵੈਲਿਊਜ਼ ਸੀ। ਉਹ ਪ੍ਰੈਜ਼ੀਡੈਂਟ ਸਾਡਾ ਬਾਈਬਲ ਤੇ ਹੱਥ ਰੱਖ ਕੇ ਸਹੁੰ ਖਾਂਦਾ ਔਰ ਇਹ ਦੂਸਰੇ ਕਿੱਥੋਂ ਆ ਬੜੇ ਨੇ ਵਿੱਚ। ਸੋ ਇਹੀ ਹਿੰਦੂ ਕਹਿੰਦੇ ਨੇ ਵੀ ਇੱਥੇ ਇਹ ਸਾਡਾ ਮੁਲਕ, ਇਹ ਹਿੰਦੁਸਤਾਨ ਹੈ, ਗਰਭ ਸੇ ਕਹੋ ਕਿ ਹਮ ਹਿੰਦੂ ਹੈ, 2022 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਾਂਗੇ। ਸੋ ਇਹ ਜਿਹੜਾ ਉਹਨਾਂ ਦੀ ਸਿਮਿਲੈਰਿਟੀ ਹੈ, ਇਹਦੇ ਚ ਆਈਡੀਓਲੋਜੀਕਲ ਬੇਸ ਜਿਹੜਾ ਹੈ ਇਸ ਬੀਬੀ ਨੇ ਪ੍ਰੋਵਾਈਡ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਜਿਵੇਂ ਇਧਰ ਅਲਟਰਾ ਨੈਸ਼ਨਲਿਸਟ ਜਿੱਤ ਰਹੇ ਨੇ, 2014 ਚ ਮੋਦੀ ਜਿੱਤਿਆ ਔਰ ਇਸ ਵੇਲੇ ਜਿਵੇਂ ਵੈਸਟ ਦੇ ਵਿੱਚ ਐਂਟਾਈ ਸੈਮਿਟਿਜ਼ਮ ਐਂਡ ਇਸਲਾਮੋਫੋਬਿਕ ਅਟੈਕ ਵਧੇ ਨੇ, ਇੰਡੀਆ ਦੇ ਵਿੱਚ ਵੀ ਜਿਹੜੀ ਹਿੰਦੂਤਵ ਹੈ ਉਸ ਨੇ ਕ੍ਰਿਸਚੀਅਨਸ, ਮੁਸਲਿਮ, ਲੋ ਕਾਸਟ ਹਿੰਦੂ ਔਰ ਇਹਨਾਂ ਸਾਰਿਆਂ ਨੂੰ ਟਾਰਗੇਟ ਕੀਤਾ ਹੋਇਆ। ਪਰ ਫਰਕ ਉਹਨੇ ਕਿਹਾ ਵੀ ਇਹੀ ਹੈ ਕਿ ਵੀ ਇੱਥੇ ਜਿਹੜਾ ਉਹ ਲਿਬਰਲ ਜਿਹੜੇ ਨੇ ਇਹਦਾ ਵਿਰੋਧ ਕਰਦੇ ਨੇ, ਪਰ ਹਿੰਦੂਆਂ ਦੇ ਮਾਮਲੇ ਦੇ ਵਿੱਚ ਉਹ ਵੀ ਜਿਹੜੇ ਨੇ ਚੁੱਪ ਬੈਠੇ ਨੇ। while liberals and leftists quickly united against rise of far right, they choose to largely ignore the rise of Hindu nationalism in the world's largest secular democracy। ਫਿਰ ਉਹਨੇ ਐਂਡ ਦੇ ਵਿੱਚ ਇਹੀ ਕਿਹਾ ਕਿ ਵੀ ਇਨਸਟੈਡ ਇਹ ਜਿਹੜਾ ਹਿੰਦੂ ਨੇਸ਼ਨ ਦਾ ਆਈਡੀਆ, ਇਹਦੇ ਖਿਲਾਫ ਹਿੰਦੂਆਂ ਨੂੰ ਖੜੇ ਹੋ ਕੇ ਲੜਨ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਵੀ ਅਫਸੋਸ ਇਸ ਗੱਲ ਦਾ ਹੈ ਕਿ ਜੇ ਉੱਥੇ ਗਊ ਮਾਸ ਦੇ ਉੱਤੇ ਪਾਬੰਦੀ ਲੱਗਦੇ ਆ, ਮੁਸਲਮਾਨਾਂ ਦੇ ਖਿਲਾਫ ਹੋਈ ਵਾਇਲੈਂਸ, ਤੇ ਇੱਥੇ ਜਿਹੜੇ ਵਾਈਟ ਵੇਗਨ ਨੇ, ਜਿਹੜੇ ਸਿਰਫ ਵੈਜੀਟੇਰੀਅਨਿਜ਼ਮ ਜਿਹੜੇ ਗੋਰੇ ਕਰਦੇ, ਉਹਨਾਂ ਨੇ ਵੀ ਬੜੀ ਖੁਸ਼ੀ ਮਨਾਈ ਕਿ ਜੀ ਇਹ ਮਾਸ ਤੇ ਪਾਬੰਦੀ ਲੱਗੀ। ਇਹ ਬਿਨਾਂ ਇਹ ਜਾਣਿਆ ਕਿ ਇਸ ਦਾ ਮਤਲਬ ਕੀ ਹੈ ਕਿ ਭਾਈ ਜਦੋਂ ਕੋਈ ਸਰਕਾਰ ਤੁਹਾਡੀ ਫੂਡ ਔਰ ਪਹਿਰਾਵੇ ਦੇ ਵਿੱਚ ਆ ਕੇ ਵੜਦੀ ਹੈ, ਫਿਰ ਉਹ ਤੁਹਾਡੀਆਂ ਆਜ਼ਾਦੀਆਂ ਦੀ ਗੱਲ ਨਹੀਂ ਹੁੰਦੀ। ਔਰ ਕਨਕਲੂਡ ਕੀਤਾ ਹੈ ਬੀਬੀ ਨੇ, ਹਿੰਦੂ ਨੈਸ਼ਨਲਿਜ਼ਮ and white supremacy are the two sides of the same coin। ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਉਹ ਇੱਕ white supremacy ਹੈ, ਇੱਕ ਹਿੰਦੂ ਨੈਸ਼ਨਲਿਜ਼ਮ ਹੈ। For the global movement against racism, white supremacy and fascism to succeed, anti-fascists across the world need to acknowledge and stand up to the Hindu nationalism threat। ਜੇ ਇਸ ਨੂੰ ਰੋਕਣਾ ਹੈ, ਇਹ ਹਿੰਦੂ ਰਾਸ਼ਟਰਵਾਦ ਦੇ ਨਾਂ ਥੱਲੇ ਹਿੰਦੂ ਫਾਸ਼ਿਜ਼ਮ ਨੂੰ, ਫਿਰ ਟੁਗੈਦਰਨੈਸ ਦੀ ਲੋੜ ਹੈ। ਫਿਰ ਉਹਨੇ ਹਿੰਦੂਆਂ ਨੂੰ ਵੀ ਕਿਹਾ ਕਿ ਭਾਈ ਨਾਰਥ ਅਮਰੀਕਾ ਔਰ ਦੂਸਰੇ ਦੇ ਵਿੱਚ ਤੁਸੀਂ ਇਕੱਠੇ ਹੋਵੋ ਔਰ ਇਸ ਦੇ ਲਈ ਦੁਨੀਆ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਦੀ ਲੋੜ ਹੈ। ਔਰ ਇਹ ਜਿਹੜਾ ਪਾਰਟ ਹੈ, ਹਾਊਐਵਰ ਹਿੰਦੂ ਨੈਸ਼ਨਲਿਜ਼ਮ ਕੈਨ ਨਾਟ ਬੀ ਡਿਫੀਟਡ ਬਾਈ ਹਿੰਦੂਜ਼ ਅਲੋਨ। ਪੀਪਲ ਅਰਾਊਂਡ ਦਾ ਵਰਲਡ ਹੂ ਐਨਗੇਜ ਵਿਦ ਐਂਡ ਕਮੈਂਟ ਔਨ ਦਾ ਇੰਡੀਅਨ ਕਲਚਰ on a regular basis, including suburban yoga, moms in the US and vegan activists in Europe should educate themselves on the secular nature and diverse identities of India। कि किमें उत्थे विभिन्नता है, लेकिन ये एक RSS ਦੀ ideology की है। They need to join resistance against the oppression and abuse of the country's minorities and stop perpetuating the Hindu nationalist myth that India is a Hindu nation। तो ये बड़ा खूबसूरत राइट अप सी। मैं समझदा भी समय समय आइडियोलॉजिकली की चेंजेस ने और लड़ाई की है, क्योंकि अल्टीमेटली लड़ाई विचारां दी हुंदी है। और जदों कोई विचारधारा हावी हो जाती, जे कम्युनिज्म हावी होया, किवें करोड़ां लोकां दीयां जानां गईयां, नाजीज़म हावी होया, उन्हें किवें करोड़ां दीयां जानां लईयां। और अज साउथ एशिया जिथे 1/5 ह्यूमन काइंड, पंजवां हिस्सा कुल मनुखां दी आबादी दा है, उत्थे ये हिंदू राष्ट्रवाद दे नां थल्ले जिन्हां दे हत्थ च पावर आई है और जिवें उन्हां दा वरतारा अकलीयतां नाल है, जे इन्हां नूं ना रोकिया गया ते फिर उही कुछ होएगा जो 20वीं सदी दे विच सारे यूरोप दे विच नाज़ियां ने कीता है, जां उस पीरीयड दे विच करोड़ां दी जिहड़ी बर्बादी तबाही
ਇਹ ਕੰਧ ਤੇ ਲਿਖਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਜੋ ਰਹਿੰਦੇ ਇਸ਼ੂ ਨੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ TV 84 ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਜੋ ਵੈਬਸਾਈਟ ਹੈ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।